ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਸਰੋਤਿਓ। ਅੱਜ ਮਾਰਚ ਦੀ 27 ਤਰੀਕ ਆ, ਦਿਨ ਵੀਰਵਾਰ ਆ ਤੇ ਤੁਹਾਡੇ ਲਈ ਸਵੇਰ ਦਾ ਅਪਡੇਟ ਟਰੱਕਿੰਗ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਆਪਣੇ ਨਾਲ ਟਰੱਕਿੰਗ ਬਾਰੇ ਗੱਲਬਾਤ ਕਰਨ ਦੇ ਲਈ ਜੁੜ ਚੁੱਕੇ ਨੇ ਰਮਨ ਸਿੰਘ ਢਿੱਲੋਂ ਜੀ ਵੀ। ਰਮਨ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ, ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਫਰਮ ਲੂਈਵਿਲ ਕੰਟਕੀ ਮਿਡ ਅਮਰੀਕਾ ਟਰੱਕ ਸ਼ੋ ਤੋਂ ਜੀ। ਸੋ ਟਰੱਕ ਸ਼ੋ ਬਾਰੇ ਵੀ ਗੱਲਬਾਤ ਕਰਾਂਗੇ, ਕੀ ਚੱਲ ਰਿਹਾ, ਕੀ ਆਸਾਂ ਉਮੀਦਾਂ ਨੇ, ਕਿਹੜੀ ਨਵੀਂ ਟੈਕਨੋਲੋਜੀ ਜਾਂ ਕੀ ਕੁਛ ਨਵਾਂ ਜਾਂ ਪੁਰਾਣਾ ਜੋ ਵੀ ਉੱਥੇ ਦੇਖਣ ਨੂੰ ਮਿਲ ਰਿਹਾ ਉਹਦੇ ਬਾਰੇ ਚਰਚਾ ਵੀ ਆਪਾਂ ਕਰਾਂਗੇ। ਅਤੇ ਉਸ ਤੋਂ ਪਹਿਲਾਂ ਸਾਡੇ ਜਿਹੜੇ ਸਪਾਂਸਰਸ ਆ ਉਹਨਾਂ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ 408-272-2500। ਟਿਰਕੇਨਾ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੇਨਾ 415-909-0503। ਮਨਜੀਤ ਸਿੰਘ ਕੁਲਾਰ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਸਤਨਾਮ ਸਿੰਘ ਸਨੀ ਪੁਰੇਵਾਲ ਯੂਬਾ ਸਿਟੀ, ਲਖਵੀਰ ਸਿੰਘ ਸਮਰਾ ਟੈਕਸਿਸ, ਗੁਰਮੇਲ ਸਿੰਘ ਲੱਦੜ ਬੇਕਰਸਫੀਲਡ, ਅਮਰਜੀਤ ਸਿੰਘ ਸਟਾਕਟਨ, ਗਰੇਵਾਲ ਟਰੈਵਲ ਸਰਵਿਸਿਜ਼ ਯੂਬਾ ਸਿਟੀ, ਟੈਕਸ ਪੇਰੋਲ, ਵੀਜ਼ਾ, OCI ਕਾਰਡ, ਪਾਸਪੋਰਟ ਦੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ 5307517605। ਹਰਜੀਤ ਸਿੰਘ ਲੈਥਰੋਪ, ਗੁਰਮੇਲ ਬਾਸੀ ਐਲ ਗਰੋਵ, ਊੜਾ ਡੈਟਰੋਲੀਫ ਵਾਲੇ ਨਰਮਲ ਸਿੰਘ ਮਾਨ, ਇਕਨੋਮਿਕ ਹਾਰਡਸ਼ਿਪ ਹੈ, ਬੈਂਕਰਪਸੀ ਤੋਂ ਬਚਣਾ ਆ, ਕਾਲ 8888889914। ਹਰਨੇਕ ਸਿੰਘ ਭਾਵਲਾ, ਰੈਂਟਨ ਵਾਸ਼ਿੰਗਟਨ, ਤਲਵਿੰਦਰ ਸਿੰਘ ਗਿੱਲ, ਰਮਿੰਦਰ ਬਸਰਾ, ਜਗਦੀਸ਼ ਚੌਹਾਨ ਬੇਕਰਸਫੀਲਡ, ਮੇਜਰ ਸਿੰਘ ਸਿੱਧੂ, ਬਿੰਦਰ ਧਾਲੀਵਾਲ ਬੇਕਰਸਫੀਲਡ, ਪਰਮਜੀਤ ਸਿੰਘ ਦਾਖਾ ਬਰਕਲੇ। ਟਰੱਕ ਕੇਅਰ ਸਰਵਿਸ ਜਿਹੜੀ ਕਿ 24/7 ਰੋਡ ਸਰਵਿਸ ਪ੍ਰੋਵਾਈਡ ਕਰਦੇ ਨੇ, ਟ੍ਰੇਸੀ ਮੰਟੀਕਾ ਸਟਾਕਟਨ ਦੇ ਇਲਾਕੇ ਦੇ ਵਿੱਚ। ਵੈਲਡਿੰਗ, ਟਰੱਕ ਟ੍ਰੇਲਰ ਰਿਪੇਅਰ, ਨਿਊ ਯੂਜ਼ ਟਾਇਰ, ਫਿਊਲ ਡਿਲੀਵਰੀ, ਬ੍ਰੇਕ, ਸ਼ੌਕਸ ਦਾ ਇਹਨਾਂ ਤੋਂ ਕੰਮ ਕਰਵਾ ਸਕਦੇ ਹੋ। ਰੋਡ ਸਾਈਡ ਅਸਿਸਟੈਂਸ ਦੇ ਨਾਲ ਤੁਹਾਡੇ ਯਾਰਡ ਚ ਆ ਕੇ ਵੀ ਇਹ ਸਾਰੇ ਸਰਵਿਸਿਜ਼ ਦਿੰਦੇ ਨੇ। ਕਾਲ ਬਿੰਦਾ ਟਿੱਬਾ 2099368644। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ। ਜੀ ਸੋ ਸਰੋਤਿਓ, ਅੱਜ ਸਾਡਾ ਟਰੱਕਿੰਗ ਦਾ ਪ੍ਰੋਗਰਾਮ ਹੁੰਦਾ, ਉਹਦੇ ਨਾਲ ਰਿਲੇਟਡ ਗੱਲਾਂ ਕਰਨੀਆਂ। ਉਹ ਤੋਂ ਪਹਿਲਾਂ ਦੋ ਚਾਰ ਮੇਨ ਖਬਰਾਂ ਆਪਾਂ ਸਾਂਝੀਆਂ ਕਰ ਲਈਏ। ਅੱਜ ਰਾਤੀ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਸ਼ਰੇਆਮ ਕੈਨੇਡਾ ਤੇ ਯੂਰਪੀਅਨ ਯੂਨੀਅਨ ਮੁਲਕਾਂ ਨੂੰ ਧਮਕੀ ਦੇ ਦਿੱਤੀ ਆ ਕਿ ਜੇ ਤੁਸੀਂ ਕਿਸੇ ਤਰ੍ਹਾਂ ਦੀ ਕੋਈ ਕੋਸ਼ਿਸ਼ ਕੀਤੀ ਅਮਰੀਕਾ ਦੇ ਅਗੇਂਸਟ, ਜਿੱਥੇ ਕਿ ਇਕਨੋਮਿਕਲੀ ਵੀ ਜੇ ਅਮਰੀਕਾ ਨੂੰ ਕੋਈ ਨੁਕਸਾਨ ਹੋਇਆ ਤੇ ਤੁਹਾਡੇ ਤੇ 25% ਜਾਂ ਇਸ ਤੋਂ ਵੱਧ ਜਿਹੜਾ ਆ ਹੋਰ ਟੈਕਸ ਲਾਇਆ ਜਾਊਗਾ। ਦੇਰ ਰਾਤ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਦੇ ਉੱਤੇ ਕਮੈਂਟ ਪਾਇਆ ਕਿ ਯੂਰਪੀਅਨ ਯੂਨੀਅਨ ਤੇ ਕੈਨੇਡਾ, ਇਫ ਦੇ ਬੈਂਡ ਟੂਗੈਦਰ ਟੂ ਡੂ ਇਕਨੋਮਿਕ ਹਾਰਮ ਟੂ ਅਮਰੀਕਾ, ਤੇ ਅਸੀਂ ਫਿਰ ਪਿੱਛੇ ਨਹੀਂ ਹਟਾਂਗੇ। ਨਾਲ ਦੀ ਨਾਲ ਗ੍ਰੀਨਲੈਂਡ ਵਾਲਿਆਂ ਨੂੰ ਇਹ ਕਹਿਤਾ, ਹਾਲਾਂਕਿ ਊਸ਼ਾ ਬੈਂਸ ਉਹਨਾਂ ਦੇ ਹਸਬੈਂਡ ਜਿਹੜੇ ਵਾਈਸ ਪ੍ਰੈਜ਼ੀਡੈਂਟ JD ਬੈਂਸ ਉੱਥੇ ਪਹੁੰਚੇ ਹੋਏ ਆ, ਐਨਰਜੀ ਸੈਕਟਰੀ ਨੇ ਵੀ ਜਾਣਾ ਹੈਗਾ ਆ। ਉਹ ਸਿੱਧਾ ਕਲੀਅਰ ਕੱਟ ਟਰੰਪ ਉਹਨਾਂ ਨੇ ਕਹਿਤਾ ਵੀ ਤੁਸੀਂ ਜੋ ਮਰਜ਼ੀ ਕਰ ਲਓ ਤੇ ਅਸੀਂ ਗ੍ਰੀਨਲੈਂਡ ਲੈਣਾ ਹੀ ਹੈਗਾ ਆ। ਇਹ ABC ਨਿਊਜ਼ ਰਿਪੋਰਟ ਕਰ ਰਹੀ ਆ। ਟਰੰਪ ਸੇਜ਼ US will go as far as we have to get control of Greenland। ਉਹ ਕਹਿੰਦੇ ਬਈ ਇਹ ਅਮਰੀਕਾ ਦੀ ਸਿਕਿਉਰਿਟੀ ਦੇ ਲਈ ਤੇ ਇੰਟਰਨੈਸ਼ਨਲ ਸਿਕਿਉਰਿਟੀ ਦੇ ਲਈ ਬਹੁਤ ਇੰਪੋਰਟੈਂਟ ਜਗ੍ਹਾ ਆ। ਆਪਾਂ ਨੂੰ ਪਤਾ ਹੈ ਵੀ ਇੱਕ ਇੰਡੀਪੈਂਡੈਂਟ ਆਈਲੈਂਡ ਹੈਗਾ, ਹਾਲਾਂਕਿ ਜੋ ਡੈਨਮਾਰਕ ਆ ਉਹਦੇ ਅੰਡਰ ਆਉਂਦਾ ਆ ਤੇ ਉਹਨਾਂ ਦੇ ਸਾਰੇ ਲੋਕ ਇਸ ਦੇ ਉਲਟ ਆ। ਪਰ ਇਹ ਦੋ ਜਿਹੜੀਆਂ ਅੱਜ ਮੇਨ ਧਮਾਕੇ ਪ੍ਰੈਜ਼ੀਡੈਂਟ ਟਰੰਪ ਹੋਣਾ ਨੇ ਸਿੱਧੇ ਛੱਡੇ ਹੈਗੇ ਆ। ਜੀ, ਉਧਰ ਜਿਹੜਾ ਹਰਜੋਤ ਸਿੰਘ ਜੀ, ਸਿਗਨਲ ਗੇਟ ਦੇ ਮਾਮਲੇ ਦੇ ਵਿੱਚ ਜਿਹੜੀਆਂ ਚੀਜ਼ਾਂ ਆ ਉਹਦੇ ਵਿੱਚ ਟਰੰਪ ਸਰਕਾਰ ਘਿਰ ਤਾਂ ਰਹੀ ਸੀਗੀ। ਉਧਰ ਰਿਪੋਰਟਰਸ ਹੁਣ ਇਹ ਦਾਅਵਾ ਕਰ ਰਹੇ ਆ, ਕਹਿੰਦੇ ਵੀ ਵਾਟਸ, ਗਾਬਰਟ ਤੇ ਹੈਗਸੈਥ ਦੀ ਜਿਹੜੀ ਪ੍ਰਾਈਵੇਟ ਕੰਟੈਕਟ ਇਨਫੋ ਆ ਉਹ ਆਨਲਾਈਨ ਅਵੇਲੇਬਲ ਹੈਗੀ ਆ। ਸੋ ਇਹ ਜਿਹੜੀ ਚੀਜ਼ ਹੈ ਇਸ ਟਾਈਮ ਹੁਣ ਸਾਹਮਣੇ ਜਿਹੜੀ ਆਈ ਆ, ਰਿਪੋਰਟਰਸ ਨੇ ਇਸ ਚੀਜ਼ ਨੂੰ ਦਾਅਵਾ ਕੀਤਾ। ਸਿਗਨਲ ਟੈਕਸਟ ਚੇਨ ਲੀਕ ਦੇ ਵਿੱਚ ਜਿਹੜਾ ਉਹ ਪਤਾ ਲੱਗਾ ਸੀਗਾ ਜਦ ਇਹਨਾਂ ਨੇ ਬੰਬ ਸਿੱਟਣੇ ਸੀਗੇ। ਉਸ ਤੋਂ ਪਹਿਲਾਂ ਜਿਹੜੇ ਸੈਕਟਰੀ ਆਫ ਡਿਫੈਂਸ ਆ ਉਹਨਾਂ ਦੀ ਇਹ ਜਿਹੜੀ ਇਨਫੋਰਮੇਸ਼ਨ ਇੱਕ ਹਿਸਾਬ ਦੇ ਨਾਲ ਲੀਕ ਹੋ ਗਈ। ਉਹਦੇ ਕੁਦਰਤੀ ਇੱਕ ਅਮਰੀਕਨ ਪੱਤਰਕਾਰ ਦੇ ਹੱਥ ਲੱਗ ਗਈ ਤੇ ਉਹਨੇ ਰੋਕੀ ਰੱਖੀ ਤੇ ਬਾਅਦ 'ਚ ਜਿਹੜਾ ਉਹ ਦੱਸਿਆ ਤੇ ਉਸ ਤੋਂ ਬਾਅਦ ਦੇ ਵਿੱਚ ਇਹ ਹੌ ਹੱਲਾ ਪਿਆ ਆ। ਹੁਣ ਆਰਮੀ ਵਾਲੇ ਵਿੱਚੋਂ ਕਈ ਕਹਿ ਰਹੇ ਆ, ਕਹਿੰਦੇ ਵੀ GIs ਨੂੰ ਪਤਾ ਹੈ ਵੀ ਜੇ ਕਿਤੇ ਮਾੜੀ ਜੀ ਵੀ ਸਾਡੀ ਇਨਫੋਰਮੇਸ਼ਨ ਇਸ ਤਰੀਕੇ ਨਾਲ ਸਾਡੇ ਕੋਲ ਲੀਕ ਹੋ ਜਾਂਦੀ ਤਾਂ ਸਿੱਧਾ ਕੋਰਟ ਮਾਰਸ਼ਲ ਹੋਣਾ ਸੀਗਾ। ਪਰ ਹੁਣ ਕਹਿੰਦੇ ਵੀ ਸੈਕਟਰੀ ਆਫ ਡਿਫੈਂਸ ਦੇ ਉੱਤੇ ਕੁਛ ਵੀ ਗਾਜ ਜਿਹੜੀ ਉਹ ਨਹੀਂ ਡਿੱਗਣੀ ਹੈਗੀ। ਸੋ ਹੁਣ ਇਹਨਾਂ ਦੀ ਆਪਣੀ ਜਿਹੜੀ ਪਰਸਨਲ ਇਨਫੋਰਮੇਸ਼ਨ ਆਨਲਾਈਨ ਅਵੇਲੇਬਲ ਹੋ ਜਾਣੀ ਤੇ ਇਸ ਤਰੀਕੇ ਦੇ ਨਾਲ ਸਿਗਨਲ ਐਪ ਦੀ ਜਿਹੜੀ ਉਹ ਵਰਤੋਂ ਕਰਨਾ, ਉਹ ਇੱਕ ਨਵਾਂ ਵਿਵਾਦ ਛਿੜਿਆ ਆ।
ਹੁਣ ਕਈ ਲੋਕ ਇਸ ਨੂੰ ਫਿਰ ਦੁਬਾਰਾ ਪ੍ਰੋਜੈਕਟ 2025 ਦੇ ਨਾਲ ਜੋੜ ਕੇ ਦਿਖਾ ਰਹੇ ਨੇ ਜਾਂ ਦੇਖ ਰਹੇ ਨੇ। ਕਹਿੰਦੇ ਵੀ ਪ੍ਰੋਜੈਕਟ 2025 ਦੇ ਵਿੱਚ ਉਹਨਾਂ ਨੇ ਕਿਹਾ ਸੀਗਾ ਵੀ ਜਿਹੜੀਆਂ ਸਿਕਿਉਰਡ ਮੈਸੇਜ ਐਪਸ ਦੀ ਥਾਂ ਦੇ ਉੱਤੇ ਜਿਹੜੀਆਂ ਇਦਾਂ ਦੀਆਂ ਐਪਸ ਆ ਉਹਨਾਂ ਦੀ ਵਰਤੋਂ ਜਿਹੜੀ ਉਹ ਕਰਨੀ ਚਾਹੀਦੀ ਆ। ਸੋ ਕਹਿੰਦੇ ਵੀ ਇਹ ਕੋਈ ਮਿਸਟੇਕ ਨਹੀਂ ਹੋਈ, ਇਹ ਪੂਰੀ ਜਿਹੜੀ ਉਹ ਜਿਸ ਤਰੀਕੇ ਦੇ ਨਾਲ ਪ੍ਰੋਜੈਕਟ 2025 ਦੇ ਵਿੱਚ ਆਖਿਆ ਗਿਆ ਆ ਉਸੇ ਤਰੀਕੇ ਦੇ ਨਾਲ ਕਾਰਵਾਈ ਨੂੰ ਅੱਗੇ ਵਧਾਇਆ ਜਾ ਰਿਹਾ ਆ, ਜੋ ਵੀ ਟਰੰਪ ਪ੍ਰਸ਼ਾਸਨ ਦੇ ਵਿੱਚ ਅੱਗੇ ਜਿਹੜੀ ਇਹ ਚੀਜ਼ ਚੱਲ ਰਹੀ ਆ। ਸੋ ਗ੍ਰੀਨਲੈਂਡ ਦੇ ਉੱਤੇ ਜਿਹੜਾ ਕਬਜ਼ਾ ਲੈਣਾ, ਪੈਨਾਮਾ ਦੇ ਉੱਤੇ ਲੈਣਾ, ਕੈਨੇਡਾ ਨੂੰ ਇਸ ਤਰੀਕੇ ਦੇ ਨਾਲ ਕਰਨਾ, ਯੂਰਪੀਅਨ ਸੰਘ ਦੇ ਨਾਲ ਰਿਸ਼ਤਿਆਂ ਦੇ ਵਿੱਚ ਜਿਹੜਾ ਮਨੀ ਦਾ ਭਾਰ ਜਿਹੜਾ ਉਹ ਜ਼ਿਆਦਾ ਲੈ ਕੇ ਆਉਣਾ, ਉਹ ਸਾਰੀਆਂ ਚੀਜ਼ਾਂ ਕਹਿੰਦੇ ਵੀ ਉੱਥੋਂ ਵੀ ਨਾਲ ਦੇ ਨਾਲ ਦੇਖ ਕੇ ਜਿਹੜਾ ਉਹ ਚੱਲਿਆ ਜਾ ਰਿਹਾ ਆ। ਤੇ ਟਰੰਪ ਐਡਮਿਨਿਸਟ੍ਰੇਸ਼ਨ ਦੀ ਇੱਕ ਖਬਰ ਕਰਕੇ ਫਿਰ ਆਪਾਂ ਟਰੱਕਿੰਗ ਵੱਲ ਨੂੰ ਵਧਦੇ ਹਾਂ। ਟਰੰਪ ਐਡਮਿਨਿਸਟ੍ਰੇਸ਼ਨ ਦੀ ਫੈਡਰਲ ਸਰਕਾਰ ਨੂੰ ਲਗਾਤਾਰ ਜਿਹੜੀ ਛੋਟੀ ਕਰਨ ਦੀ ਕਾਰਵਾਈ ਦੇ ਵਿੱਚ ਅੱਜ ਜਿਹੜੇ ਕੈਨੇਡੀ ਜੂਨੀਅਰ ਆ, ਰੋਬਰਟ ਐਫ ਕੈਨੇਡੀ ਜੂਨੀਅਰ, ਉਹਨਾਂ ਨੇ ਜਿਹੜਾ ਅਨਾਉਂਸ ਕਰ ਦਿੱਤਾ ਵੀ 10 ਤੋਂ 20,000 ਇਨਫੈਕਟ ਜਿਹੜੀਆਂ ਜੌਬਸ ਆ ਉਹ ਕੱਟ ਕੀਤੀਆਂ ਜਾਣਗੀਆਂ ਫੈਡਰਲ ਹੈਲਥ ਏਜੰਸੀ ਦੇ ਵਿੱਚੋਂ। ਸੋ ਮੇਕ ਅਮਰੀਕਾ ਹੈਲਦੀ ਅਗੇਨ ਜਿਹੜੀ ਆ ਉਹਨਾਂ ਨੇ ਨਾਰਾ ਕੈਂਪੇਨ ਦੇ ਦੌਰਾਨ ਵੀ ਜਿਹੜਾ ਉਹ ਲਾਇਆ ਸੀਗਾ। ਹੁਣ ਜਿਹੜੇ ਹੈਲਥ ਡਿਪਾਰਟਮੈਂਟ ਦੇ ਵਿੱਚ ਕਹਿੰਦੇ ਵੀ ਵੱਡੇ ਪੱਧਰ ਦੇ ਉੱਤੇ ਰੀਸਟਰਕਚਰਿੰਗ ਦੇਖਣ ਨੂੰ ਮਿਲੇਗੀ ਤੇ 20,000 ਜੌਬਸ ਜਿਹੜੀਆਂ ਆ ਉਹ ਦਿੱਤੀਆਂ ਜਾਣਗੀਆਂ। ਹੁਣ ਇਹ ਆ ਵੀ ਹਰਜੋਤ ਸਿੰਘ ਜੀ ਵੀ ਇਹਦੇ ਨਾਲ ਇੱਕ ਵਾਰੀ ਫੇਰ ਜਿਹੜੇ EMPLOYEES ਦੇ ਉੱਤੇ, ਜਿਹੜੇ ਫੈਡਰਲ EMPLOYEES ਆ ਉਹਨਾਂ ਉੱਤੇ ਜਿਹੜੀ ਗਾਜ ਜਿਹੜੀ ਉਹ ਡਿੱਗੇਗੀ। ਇਹ ਕਹਿੰਦੇ ਆ ਵੀ ਇਦਾਂ ਕਰਨ ਦੇ ਨਾਲ ਤਕਰੀਬਨ $1.8 ਬਿਲੀਅਨ ਜਿਹੜਾ ਆ ਉਹ ਸਾਨੂੰ ਸਾਲਾਨਾ ਇਸ ਦੇ ਵਿੱਚ ਫਾਇਦਾ ਹੋਵੇਗਾ, ਉਸ ਦੀ ਬਚਤ ਜਿਹੜੀ ਹੋਊਗੀ। 82,000 ਫੁੱਲ ਟਾਈਮ EMPLOYEES ਤੋਂ ਘਟਾ ਕੇ ਹੁਣ ਇਹਨਾਂ ਨੇ 62,000 ਫੁੱਲ ਟਾਈਮ EMPLOYEES ਦੇ ਉੱਤੇ HHS ਨੂੰ ਲੈ ਕੇ ਜਾਣਾ ਆ, ਹੈਲਥ ਐਂਡ ਹਿਊਮਨ ਸਰਵਿਸਿਜ਼ ਦੇ ਇਸ ਡਿਪਾਰਟਮੈਂਟ ਨੂੰ। ਜੀ, ਅਗਲੀ ਆਪਾਂ ਸਰੋਤਿਆਂ ਨਾਲ ਅੱਜ ਰਮਨ ਜੀ ਨੇ ਗੱਲਬਾਤ ਕਰਨੀ ਹੈਗੀ ਆ, ਜਿੱਥੇ ਉਹ ਕੰਟਕੀ ਗਏ ਹੋਏ ਹੈਗੇ ਆ, ਉਹਦੇ ਬਾਰੇ ਵੀ। ਤੇ ਇੱਕ ਬਹੁਤ ਵੱਡਾ ਇਸ਼ੂ ਟਰੱਕਿੰਗ 'ਚ ਇਸ ਵੇਲੇ ਇਹ ਆ ਵੀ ਆਪਣੇ ਟਰੱਕਰ ਸਾਰੀਆਂ ਸਟੇਟਾਂ ਨੂੰ ਜਾਂਦੇ ਆ ਤੇ ਸਾਨੂੰ ਕਾਲਾਂ ਆਉਂਦੀਆਂ, ਭਾਜੀ ਇੱਥੇ ਆਈਸ ਵਾਲਿਆਂ ਨੇ ਨਾਕਾ ਲਾਇਆ ਆ ਤੇ ਤੁਸੀਂ ਅਨਾਉਂਸ ਕਰ ਦਿਓ। ਸੋ ਲਾਈਵ ਜਿਸ ਟਾਈਮ ਦੇ ਉੱਤੇ ਚੱਲ ਰਿਹਾ ਉਹ ਆਪਾਂ ਨਹੀਂ ਕਰ ਸਕਦੇ। ਤੁਹਾਨੂੰ ਪਤਾ ਵੀ ਟਰੰਪ ਐਡਮਿਨਿਸਟ੍ਰੇਸ਼ਨ ਇਸ ਟਾਈਮ ਮੀਡੀਆ ਦੇ ਦੁਆਲੇ ਵੀ ਬੜਾ ਹੋਇਆ ਆ। ਕੈਲੀਫੋਰਨੀਆ ਦਾ ਬੇ ਏਰੀਏ ਦਾ ਇੱਕ ਬਹੁਤ ਵੱਡਾ ਰੇਡੀਓ ਸਟੇਸ਼ਨ KQED, ਉਹਨਾਂ ਨੇ ਜਦੋਂ ਬੇ ਏਰੀਏ ਦੇ ਵਿੱਚ ਆਈਸ ਵਾਲੇ ਛਾਪੇ ਮਾਰ ਰਹੇ ਸੀ, ਉਹਨਾਂ ਨੇ ਅਨਾਉਂਸ ਕਰਤਾ ਤੇ ਹੁਣ ਉਹਨਾਂ ਦੀ ਇਨਵੈਸਟੀਗੇਸ਼ਨ ਚੱਲ ਰਹੀ ਆ। FCC ਵਾਲੇ ਮਗਰ ਹੋਏ ਆ। ਪਿਛਲੇ ਕੱਲ ਜੋ 2 NPR ਜਿਹੜਾ ਰੇਡੀਓ ਸਟੇਸ਼ਨ ਆ ਤੇ PBS ਜਿਹੜਾ TV ਸਟੇਸ਼ਨ ਆ, ਜਿਹੜਾ ਇਹ ਗਵਰਨਮੈਂਟ ਫੰਡਡ ਆ ਦੋਨੋਂ ਹੀ, ਇਹਨਾਂ ਦੇ ਉੱਤੇ ਬਹੁਤ ਜਿਹੜੀ ਮਾਰਜਰੀ ਟੇਲਰ ਆ ਉਹਨੇ ਇਹ ਕਿਹਾ ਵੀ ਇਹਨਾਂ ਦੀ ਫੰਡਿੰਗ ਟੋਟਲੀ ਬੰਦ ਕਰ ਦਿਓ, ਵੀ ਇਹ ਕ੍ਰਿਟੀਸਾਈਜ਼ ਕਰਦੇ ਹੈਗੇ ਟਰੰਪ ਐਡਮਿਨਿਸਟ੍ਰੇਸ਼ਨ ਨੂੰ, ਖਾਸ ਕਰਕੇ ਇਮੀਗ੍ਰੇਸ਼ਨ ਦੀਆਂ ਖਬਰਾਂ ਨੂੰ ਲੈ ਕੇ। ਤਾਂ ਨਿਊਯਾਰਕ ਟਾਈਮ ਤੇ ਗਾਰਡੀਅਨ ਦੇ ਉੱਤੇ ਵੀ ਉਸ ਕੰਜਾ ਕੱਸਣ ਨੂੰ ਫਿਰਦੇ ਹੈਗੇ ਆ। ਸੋ ਆਪਾਂ ਜਦੋਂ ਕਿਤੇ ਕੋਈ ਲਾਈਵ ਜਾਂ ਕਿਸੇ ਟਾਈਮ ਇਹ ਹੋ ਰਿਹਾ ਉਸ ਟਾਈਮ ਤਾਂ ਨਹੀਂ ਦੱਸ ਸਕਦੇ, ਪਰ ਬਾਅਦ ਦੇ ਵਿੱਚ ਜ਼ਰੂਰ ਆਪਾਂ ਸਰੋਤਿਆਂ ਨਾਲ ਸਾਂਝੇ ਕਰਦੇ ਹੈਗੇ ਆ। ਬਹੁਤ ਸਾਰੀਆਂ ਸਟੇਟਾਂ ਨੇ ਲਾ ਚੇਂਜ ਕਰ ਦਿੱਤੇ ਜਾਂ ਲਾ ਚੇਂਜ ਕਰ ਰਹੇ ਹੈਗੇ ਆ, ਖਾਸ ਕਰਕੇ ਇੰਗਲਿਸ਼ ਆਉਣ ਨੂੰ ਲੈ ਕੇ, ਵੀ ਤੁਹਾਨੂੰ ਇੰਗਲਿਸ਼ ਆਉਂਦੀ ਆ ਜਾਂ ਨਹੀਂ ਆਉਂਦੀ ਤੁਹਾਨੂੰ ਰੋਕ ਸਕਦੇ ਆ। ਟੈਨਸੀ ਵਾਲੇ ਇੱਕ ਲਾ ਲੈ ਕੇ ਆ ਰਹੇ ਹੈਗੇ ਆ ਵੀ 72 ਘੰਟਿਆਂ ਦੇ ਵਿੱਚ ਜਿਹੜਾ ਇਲੀਗਲ ਬੰਦਾ ਆ ਉਹਨੂੰ ਟੈਨਸੀ ਸਟੇਟ ਤੋਂ ਬਾਹਰ ਨਿਕਲਣਾ ਪਊਗਾ। ਪਹਿਲੀ ਵਾਰੀ ਮਿਸਡਮੀਨਰ ਆ, ਦੂਜੀ ਵਾਰੀ ਜਿਹੜੇ ਆ ਉਹਦੇ ਉੱਤੇ ਫੈਲਨੀ ਚਾਰजेस ਲੱਗੂਗੇ। ਇਸੇ ਤਰ੍ਹਾਂ ਫਲੋਰੀਡਾ ਨੇ ਵੀ ਪਿਛਲੇ ਫਰਵਰੀ 13 ਨੂੰ ਇੱਕ ਲਾ ਪਾਸ ਕੀਤੇ ਸੀ, 2 ਲਾ ਪਾਸ ਕੀਤੇ, ਬਹੁਤ ਸਾਰੀਆਂ ਸਟੇਟਾਂ ਨੇ ਕੀਤੇ। ਸੋ ਆਪਣੇ ਭੈਣ ਭਰਾ ਬਾਕੀ ਸਾਰੀਆਂ ਸਟੇਟਾਂ 'ਚ ਜਾਂਦੇ ਆ। ਜੇ ਤੁਹਾਡੇ ਨਾਲ ਕਿਸੇ ਤਰ੍ਹਾਂ ਦਾ ਵੀ ਕੋਈ ਐਕਸਪੀਰੀਅੰਸ ਹੋਇਆ, ਤੁਸੀਂ ਕਿਹੜੇ ਡਾਕੂਮੈਂਟ ਨਾਲ ਲੈ ਕੇ ਜਾਂਦੇ ਆਪਾਂ ਦੱਸਦੇ ਰਹਿੰਦੇ ਹੈਗੇ ਆ, ਜਰੂਰ ਤੁਸੀਂ ਕਾਲ ਕਰਕੇ ਦੱਸਿਓ 408 272 5200 ਤੇ, ਤਾਂ ਕਿ ਜਿਹੜੇ ਐਰੀਜ਼ੋਨਾ ਤੋਂ ਸਾਨੂੰ ਕਾਲਾਂ ਬਹੁਤ ਆਈਆਂ। ਸੋ ਆਪਣੇ ਮੁੰਡੇ ਕਈ ਚੱਕੇ ਵੀ ਗਏ ਹੈਗੇ ਆ, ਇਹ 'ਚ ਕੋਈ ਸ਼ੱਕ ਨਹੀਂ ਹੈਗੀ। ਸੋ ਜਰੂਰ ਆਪਣਾ ਐਕਸਪੀਰੀਅੰਸ ਦੱਸਿਓ ਤਾਂ ਕਿ ਜਿਹੜਾ ਹੋਰ ਕੋਈ ਆਪਣਾ ਭੈਣ ਭਰਾ ਉਹਨੂੰ ਪਤਾ ਲੱਗ ਜਾਏ ਵੀ ਕੀ ਪੁੱਛਦੇ ਹੈਗੇ ਆ, ਕਿਹੜੇ ਡਾਕੂਮੈਂਟ ਦਿਖਾਲਦੇ ਆ। ਸੋ ਉਹਦੇ ਬਾਰੇ ਵੀ ਡਿਸਕਸ ਕਰਾਂਗੇ। ਤੇ ਬਾਕੀ ਰਮਨ ਜੀ ਦੱਸੋ, ਤੁਸੀਂ ਪਹੁੰਚੇ ਹੋਏ ਆ ਉੱਥੇ ਲੂਈਵਿਲ ਕੰਟਕੀ ਟਰੱਕ ਸ਼ੋਅ ਦੇ ਉੱਤੇ। ਸੋ ਕਿੱਦਾਂ ਦਾ ਇਹ ਜਿਹੜੇ ਟਰੱਕ ਸ਼ੋਅ ਦੇ ਵਿੱਚ ਕੀ ਆਪਾਂ ਨੂੰ ਦੇਖਣ ਨੂੰ ਨਵਾਂ ਮਿਲੂਗਾ, ਕੀ ਜਿਹੜੀਆਂ ਚਰਚਾਵਾਂ ਇਸ ਟਾਈਮ ਉੱਥੇ ਚੱਲ ਰਹੀਆਂ ਨੇ? ਬਿਲਕੁਲ ਜੀ, ਕਾਫੀ ਕੁਝ ਨਵਾਂ ਹੈਗਾ ਆ ਇਸ ਵੇਲੇ। ਕੀ ਕਹਿੰਦੇ ਹੁੰਦੇ ਆ, AI ਦਾ ਬੋਲਬਾਲਾ ਆ
ਠੀਕ ਹੈ। ਤੇ ਬਾਕੀ FMCSA ਨਾਲ ਕੱਲ ਵੀ ਗੱਲ ਹੋਈ ਸੀਗੀ ਤੇ ਫਾਰਮਲੀ ਮੀਟਿੰਗ ਤਾਂ ਨਹੀਂ ਸੀਗੀ, ਲੇਕਿਨ ਆਫਟਰ ਆਵਰਸ ਮੈਨੂੰ ਮਿਲ ਗਏ ਤੇ ਉਹਨਾਂ ਦੇ ਨਾਲ ਗੱਲਬਾਤ ਕਾਫੀ ਹੋਈ ਸੀਗੀ ਕੱਲ, ਜਿਹਦੇ ਵਿੱਚ ਉਹ ਕਹਿ ਰਹੇ ਕਿ ਨਵਾਂ ਸਿਸਟਮ ਜਿਹੜਾ ਲੈ ਕੇ ਆ ਰਿਹਾ, ਜਿਹੜਾ ਕਿ ਹੁਣ ਆਪਾਂ ਜਦੋਂ ਕੰਪਨੀ ਸਾਈਨ ਅਪ ਹੁੰਦੀ ਆ, ਕੰਪਨੀ ਖੁੱਲਦੀ ਆ, ਉਹਦੇ ਵਿੱਚ ਕਾਫੀ ਜਿਹੜੀ ਡੀਟੇਲ ਦੇ ਵਿੱਚ ਜਾਣਕਾਰੀ ਆ ਉਹ ਲਈ ਜਾਊਗੀ। ਸੈਲਫੀ ਤੱਕ ਉਹਨਾਂ ਨੇ ਲੈਣੀ ਆ, ਲਾਇਸੈਂਸ ਦੀ ਫੋਟੋ ਕਾਪੀ ਅਪਲੋਡ ਕਰਨੀ ਪੈਣੀ ਆ, ਤੁਹਾਡਾ ਨਾਂ, ਤੁਹਾਡਾ ਐਡਰੈਸ, ਤੁਹਾਡੀਆਂ ਕਈ ਚੀਜ਼ਾਂ ਜਿਹੜੀਆਂ ਆ ਉਹ ਮੈਚ ਹੋਣੀਆਂ ਚਾਹੀਦੀਆਂ ਉਸ ਤੋਂ ਪਹਿਲਾਂ ਕਿ ਤੁਹਾਡੀ ਕੰਪਨੀ ਜਿਹੜੀ ਖੁੱਲੂਗੀ। ਸੋ ਇਹਦੇ ਵਿੱਚ ਉਹਨਾਂ ਨੇ ਉਹ ਚੀਜ਼ ਉੱਤੇ ਜ਼ੋਰ ਦਿੱਤਾ ਹੈ ਕਿ ਜਿਹੜੇ ਕੈਰੀਅਰਸ ਇੱਕ ਜਗ੍ਹਾ ਤੇ ਖੁੱਲੇ ਆ, ਰੀਸੈਂਟਲੀ ਲਾਸਟ ਵੀਕ ਨਿਊਜ਼ ਵੀ ਸੀਗੀ ਕਿ ਕੈਰੀਅਰਸ ਜਿਹੜੇ ਆ ਉਹ ਨਿਊਯਾਰਕ ਦਾ ਕੈਰੀਅਰ ਸੀਗਾ, ਉਹਨਾਂ ਦੇ ਸਕੋਰ ਹਾਈ ਚਲੇ ਗਏ ਨਿਊਯਾਰਕ ਦੇ ਵਿੱਚ, ਤੇ ਉਹਨਾਂ ਨੇ ਜਾ ਕੇ ਟੈਕਸਸ ਦੇ ਵਿੱਚ ਕੰਪਨੀ ਖੋਲਤੀ ਤੇ ਆਪਰੇਸ਼ਨ ਜਿਹੜੇ ਸੀ ਨਿਊਯਾਰਕ ਤੋਂ ਚੱਲ ਰਹੇ ਸੀਗੇ। ਸੋ ਕਈ ਕੁਛ ਉਹਦੇ ਵਿੱਚ ਜਿਹੜਾ ਆ ਉਹਦੇ ਵਿੱਚ ਫਾਲਸੀਫਾਈਂਗ ਟੂ FMCSA ਦੇ ਥੱਲੇ ਉਹਨੂੰ 4 ਸਾਲ ਦੀ ਸਜ਼ਾ ਹੋਈ ਉਸ ਆਪਣੇ ਕੰਪਨੀ ਓਨਰ ਨੂੰ। ਤੇ ਹੁਣ ਜਿਹੜੀ ਸਿਚੁਏਸ਼ਨ ਹੈਗੀ ਆ ਉਹ ਇਸੇ ਚੀਜ਼ ਦੇ ਉੱਤੇ ਜ਼ਿਆਦਾ, ਜਿਹੜੀ ਦੇਖੋ ਜਿਹੜਾ ਫਰਾਡ ਹੁੰਦਾ ਆ, ਕੁਛ ਵੀ ਹੁੰਦਾ ਆ, ਉਹ ਕੰਪਨੀ ਕਿਤੇ ਨਾ ਕਿਤੇ ਖੁੱਲਦੀ ਆ, ਉਹਨੂੰ ਐਡਰੈਸ ਤੋਂ ਬਿਨਾਂ ਖੁੱਲਦੀ ਆ, ਜਾਂ PO ਬਾਕਸ ਦਾ ਐਡਰੈਸ ਦੇ ਕੇ ਜਾਂ ਗਲਤ ਇਨਫੋਰਮੇਸ਼ਨ ਦੇ ਕੇ ਕੰਪਨੀ ਖੋਲ ਕੇ ਫਰਾਡ ਹੁੰਦਾ ਆ। ਸੋ ਬੇਸਿਕਲੀ ਉਹ ਚੀਜ਼ਾਂ ਜਿਹੜੀਆਂ ਆ ਉਹਨਾਂ ਦੇ ਉੱਤੇ ਨੱਥ ਪਾਉਣ ਨੂੰ FMCSA ਵੱਲੋਂ ਇਹ ਜਿਹੜੀਆਂ ਚੀਜ਼ਾਂ ਕੀਤੀਆਂ ਜਾ ਰਹੀਆਂ ਹੈਗੀਆਂ। ਨਵਾਂ ਸਿਸਟਮ ਜਿਹੜਾ ਉਹ ਅੱਜ ਉਹਨਾਂ ਦੀ ਡੈਮੋ ਚੱਲ ਰਹੀ ਹੈਗੀ ਆ, ਮੈਂ ਜਾਣਾ ਹੈ ਦੁਪਹਿਰੋਂ ਬਾਅਦ ਉਹਨਾਂ ਦੇ ਕੋਲ ਡੈਮੋ ਲੈਣ ਵਾਸਤੇ ਵੀ। ਸੋ ਰਮਨ ਜੀ, ਇੱਕ ਚੀਜ਼ ਜਿਹੜਾ ਦੱਸਿਓ, ਇਹ ਜਿਹੜਾ ਹੁਣ ਜਿਹੜਾ ਸੋ ਕਾਲਡ ਫਰਾਡ ਦੀ ਜਿਹੜੀ ਇਹ ਗੱਲ ਕਹਿ ਰਹੇ ਆ, ਇਹ ਜਦੋਂ ਟਰੱਕਿੰਗ ਕੰਪਨੀ ਖੋਲਦੀ ਆ, ਇਹਦੇ ਵਿੱਚ ਥੋੜਾ ਜਿਹਾ ਤੁਸੀਂ ਡੂੰਘਾਈ 'ਚ ਜਾ ਸਕਦੇ ਵੀ ਕਿੱਦਾਂ ਜਿਹੜੀ ਇਹ ਚੀਜ਼ ਕੀਤੀ ਜਾ ਰਹੀ ਸੀ ਤੇ ਕਿੱਦਾਂ ਇਹਨੂੰ ਨੱਥ ਪਾਉਣ ਦੀ ਆ, ਵੀ ਸੈਲਫੀ ਦੇ ਨਾਲ ਵੀ ਕਿੱਦਾਂ ਜਿਹੜਾ ਇਸ ਨੂੰ ਰੋਕਣ ਦੀ ਜਿਹੜੀ ਕੋਸ਼ਿਸ਼ ਆ, ਤੁਸੀਂ ਥੋੜਾ ਜਿਹਾ ਦੱਸੋਗੇ? OP1 ਫਾਰਮ ਦੇ ਉੱਤੇ ਵੀ ਜਿਹੜਾ ਝੂਠ ਭਰਿਆ ਉਹਦੇ ਬਾਰੇ ਵੀ ਥੋੜਾ ਜਿਹਾ ਦੱਸਿਓ ਹੁਣ ਬੰਦੇ ਨੂੰ। ਕਿਹੜਾ ਜੀ? ਉਹਨੂੰ ਦੱਸਿਆ ਨਾ ਵੀ ਕਹਿੰਦੇ FMCSA ਦਾ OP1 ਜਿਹੜਾ ਫਾਰਮ ਆ ਉਹਦੇ ਤੇ ਜਿਹੜੀ ਰੋਂਗ ਇਨਫੋਰਮੇਸ਼ਨ, ਜਿਹੜੀ ਗਲਤ ਇਨਫੋਰਮੇਸ਼ਨ ਭਰੀ ਸੀ। ਤੁਸੀਂ ਇਹ ਥੋੜਾ ਜਿਹਾ ਦੱਸਿਓ। ਇਨਫੋਰਮੇਸ਼ਨ ਰੋਂਗ ਭਰਦੇ ਆ, ਜਿੱਦਾਂ ਕੋਈ ਵੀ ਇਨਫੋਰਮੇਸ਼ਨ ਤੁਸੀਂ ਰੋਂਗ ਦਿੰਦੇ ਆ, ਜਾਂ ਉੱਥੇ ਤੁਸੀਂ ਕਹਿੰਦੇ ਆ ਵੀ ਮੈਂ ਫਲਾਣੇ ਐਡਰੈਸ ਤੇ ਰਹਿਣਾ, ਜਦ ਕਿ ਤੁਹਾਡਾ ਉੱਤੇ PO ਬਾਕਸ ਆ, ਜਾਂ ਕੋਈ ਵੀ ਇਨਫੋਰਮੇਸ਼ਨ ਤੁਸੀਂ ਰੋਂਗ ਦਿੰਦੇ ਹੈਗੇ ਆ FMCSA ਨੂੰ, ਤੇ ਦੈਟ ਇਜ਼ ਮਤਲਬ ਆਹ ਕੇਸ ਤੋਂ ਬਾਅਦ, ਆ ਸਜ਼ਾ ਹੋਣ ਤੋਂ ਬਾਅਦ ਇਹ ਲੱਗ ਰਿਹਾ ਕਿ ਇਹ ਪ੍ਰੋਸੀਕਿਊਸ਼ਨ ਜਿਹੜੀ ਆ ਇਹ ਸ਼ੁਰੂ ਕੀਤੀ ਜਾਊਗੀ। ਕਿਉਂਕਿ ਅਗੇਨ ਜਦੋਂ ਆਪਾਂ ਫਰਾਡ ਦੀ ਗੱਲ ਕਰਦੇ ਹਾਂ, ਫਰਾਡ ਦੇ ਉੱਤੇ FMCSA ਵੱਲੋਂ ਇਹ ਕਿਹਾ ਜਾ ਰਿਹਾ ਵੀ ਡੈਫੀਨੇਟਲੀ ਜਿਹੜੀ ਆ ਸਰਕਾਰ ਹੈਗੀ ਆ, ਇਹ ਕਾਫੀ ਮਤਲਬ ਕਿ ਸਾਨੂੰ ਸ਼ਿਕੰਜਾ ਕੱਸਣ ਨੂੰ ਕਹਿ ਰਹੀ ਆ, ਕਿਉਂਕਿ ਗਲਤ ਕੰਮ ਬਹੁਤ ਹੋ ਰਿਹਾ ਹੈਗਾ। ਸੋ ਇਸ ਕਰਕੇ ਜਿਹੜੀ ਮਤਲਬ ਕਿ ਜ਼ਿਆਦਾ ਪ੍ਰੋਬਲਮ ਉਹੀ ਆ ਕਿ ਜਿਹੜੀਆਂ ਕੰਪਨੀਜ਼ ਮਲਟੀਪਲ ਜਗ੍ਹਾ ਤੇ ਖੁੱਲੀਆਂ ਜਾਂ ਵਿਦਆਊਟ ਪ੍ਰੋਪਰ ਐਡਰੈਸ ਆ, ਜਾਂ ਕੋਈ ਕਿਸੇ ਦੇ ਇੱਕ ਜਗ੍ਹਾ ਤੇ ਇੱਕੋ ਐਡਰੈਸ ਦੇ ਉੱਤੇ 10-10 ਕੰਪਨੀਆਂ ਖੁੱਲੀਆਂ ਹੈਗੀਆਂ। ਸੋ ਉਹੋ ਜਿਹੀਆਂ ਚੀਜ਼ਾਂ ਦੇ ਉੱਤੇ ਜਿਹੜਾ ਆ ਉਹ ਕਾਫੀ ਜਿਹੜਾ ਸ਼ਿਕੰਜਾ ਕੱਸਿਆ ਜਾਣਾ, ਕਿਉਂਕਿ ਜਦੋਂ ਤੁਸੀਂ ਸਾਈਨ ਅਪ ਕਰਦੇ ਆ, ਤੁਸੀਂ ਆਪਣੀ ਆਪਣੀ ਪ੍ਰੋਫਾਈਲ ਬਣਾਉਂਦੇ ਆ, ਉਹਦੇ ਉੱਤੇ ਜਾ ਕੇ .gov ਦੇ ਉੱਤੇ ਜਾ ਕੇ, ਜਾਂ ਤੁਸੀਂ FMCSA ਦੇ ਜਾ ਕੇ ਪੋਰਟਲ ਦਾ ਐਕਸੈਸ ਲੈਣ ਲਈ ਕਰਦੇ ਆ, ਉਹ ਜਿਹੜਾ ਵੈਟਿੰਗ ਪ੍ਰੋਸੈਸ ਹੈਗਾ ਉਹ ਕਾਫੀ ਡੀਟੇਲਡ ਉਹਨਾਂ ਨੇ ਕੱਲ ਦਿਖਾਇਆ ਮੈਨੂੰ। ਸੋ ਕਿਹੜੀਆਂ ਨਵੀਆਂ ਚੀਜ਼ਾਂ ਐਡ ਕੀਤੀਆਂ ਜਿਹੜੀਆਂ ਦੱਸਣੀਆਂ ਪੈਣਗੀਆਂ? ਹਾਂਜੀ, ਪ੍ਰੋਬਲਮ ਇਹ ਆ, ਉਹ ਕਹਿ ਰਹੇ ਕਿ ਪ੍ਰੋਬਲਮ ਇਹ ਹੈਗੀ ਆ ਕਿ ਜਦੋਂ ਅਸੀਂ ਪੁਰਾਣੇ ਸਿਸਟਮ ਦੇ ਨਾਲ, ਜਿਹੜਾ ਕਿ ਮੋਸਟਲੀ ਜਿਹੜੀਆਂ ਮਤਲਬ ਕਿ ਗਵਰਨਮੈਂਟ ਦਾ ਸਿਸਟਮ ਹੈਗੇ ਆ, ਉਹ ਪੁਰਾਣੇ ਹੈਗੇ ਆ, ਸੋ ਪੁਰਾਣੀ ਟੈਕਨੋਲੋਜੀ ਆ, ਉਹਨੂੰ ਜਦੋਂ ਹੁਣ ਨਵੀਂ ਟੈਕਨੋਲੋਜੀ ਨਾਲ ਅਸੀਂ ਕੁਛ ਕਰਨ ਲੱਗਦੇ ਆ ਤੇ ਉਹ ਪ੍ਰੋਬਲਮਸ ਆਉਂਦੀਆਂ ਹੈਗੀਆਂ ਲੋਕਾਂ ਨੂੰ, ਵੀ ਉਹਨਾਂ ਦੇ ਜਾਂ ਸਾਈਟ ਕ੍ਰੈਸ਼ ਹੋ ਜਾਂਦੀ ਆ, ਜਾਂ ਉਹਨਾਂ ਦੇ ਚੀਜ਼ਾਂ ਨਹੀਂ ਹੋ ਪਾ ਰਹੀਆਂ, ਉਹ ਇਸ ਕਰਕੇ ਹੁੰਦੀਆਂ। ਤੇ ਹੁਣ ਕਹਿੰਦੇ ਵੀ ਸਾਡਾ ਫੋਕਸ ਹੈਗਾ ਕਿ ਅਸੀਂ ਓਵਰਆਲ ਪੂਰਾ ਓਵਰਹਾਲ ਜਿਹੜਾ ਉਹ ਕਰਨ ਦੀ ਕੋਸ਼ਿਸ਼ ਕਰ ਰਹੇ ਆ, ਤਾਂ ਕਿ ਅਸੀਂ ਸਾਰਾ ਹੀ ਸਿਸਟਮ ਜਿਹੜਾ ਉਹ ਚੇਂਜ ਕਰੀਏ। ਸੋ ਇਹ ਕਾਫੀ ਡਿਟੇਲ 'ਚ ਕੰਮ ਹੋ ਰਿਹਾ ਹੈਗਾ। ਨਾ ਆਪਾਂ ਜਦੋਂ ਗੱਲ ਕਰਦੇ ਕਈ ਵਾਰੀ ਗਵਰਨਮੈਂਟ ਨਹੀਂ ਕਰਦੀ, ਪਰ ਡੈਫੀਨੇਟਲੀ ਗਵਰਨਮੈਂਟ ਕਰ ਰਹੀ ਹੈ, ਪਰ ਥੋੜਾ ਚਾਲ ਸੁਸਤ ਹੁੰਦੀ ਸੀਗੀ। ਪਰ ਹੋ ਸਕਦਾ ਵੀ ਜਿੱਦਾਂ ਆਪਾਂ ਐਜ਼ ਗਵਰਨਮੈਂਟ ਦੀ ਚਾਲ ਦੇਖ ਰਹੇ ਹਾਂ, ਸ਼ਾਇਦ ਇਹਦੇ ਵਿੱਚ ਜਿਹੜੀਆਂ ਉਹ ਸੁਸਤੀਆਂ ਆ ਉਹ ਲੱਥ ਜਾਣ, ਉਹ ਜਿਹੜੀ ਨੀਂਦ ਆ ਉਹ ਖੁੱਲ ਜਾਵੇ, ਤੇ ਜਿਹੜਾ ਪ੍ਰੋਸੈਸ ਹੈਗਾ ਆ ਉਹ ਜਲਦੀ ਕਲੀਨ ਅਪ ਹੋ ਜਾਵੇ। ਬਿਲਕੁਲ। ਇਹ ਜਿਹੜਾ ਕਰਕ ਨਾਮ ਦਾ ਬੰਦਾ ਹੈ ਜਿਹਨੂੰ 4 ਸਾਲ ਦੀ ਸਜ਼ਾ ਹੋਈ ਹੈ, ਇਹਦਾ ਕਾਰਨ ਇਹੀ ਆ ਵੀ FMCSA ਨੂੰ ਜਦੋਂ ਤੁਹਾਡੀ ਇੱਕ ਕੰਪਨੀ ਚੱਲਦੀ ਆ, ਉਹਦੇ ਤੇ ਕੋਈ ਸੇਫਟੀ ਵਾਇਲੇਸ਼ਨਸ ਆ, ਤੁਸੀਂ ਦੂਜੀ ਕੰਪਨੀ ਖੋਲਦੇ ਆ, ਉਹ ਤੁਹਾਨੂੰ ਦੱਸਣਾ ਪੈਂਦਾ। ਸੋ ਹੁਣ ਕਈ ਕੰਪਨੀਆਂ ਖੋਲੀਆਂ ਸੀ ਵੱਖ-ਵੱਖ ਸਟੇਟਾਂ 'ਚ, ਤੇ ਉਹਨੂੰ ਦੱਸਿਆ ਨਹੀਂ।
ਸੋ ਉਹਦੇ ਵੱਖਰੇ ਨਾਂ ਤੇ। ਨਾਲ FMCSA ਇਹ ਕਹਿੰਦਾ ਵੀ ਇਹ ਤਾਂ ਲੋਕ ਜਿਹੜੇ ਆਮ ਸੜਕ ਤੇ ਜਾਂਦੇ ਆ ਉਹਨਾਂ ਦੀ ਲਾਈਫ ਨੂੰ ਖਤਰਾ ਹੈਗਾ, ਸੇਫਟੀ ਦਾ ਬਹੁਤ ਵੱਡਾ ਇਸ਼ੂ ਆ। ਬਿਲਕੁਲ ਗੱਲ। ਸੋ ਸੇਫਟੀ ਆਫ ਦਾ ਨੇਸ਼ਨਸ ਹਾਈਵੇਜ਼ ਐਂਡ ਰੋਡਵੇਜ਼ ਫਰੋਮ ਅਨਸੇਫ ਟਰੈਕਟਰ ਟ੍ਰੇਲਰਸ, ਹਨਾ, ਇਹ US ਦੇ ਜਿਹੜੇ ਅਟਾਰਨੀ ਮਾਈਕਲ ਹੈਗੇ ਆ ਉਹਨਾਂ ਨੇ ਆਪਣੀ ਸਟੇਟਮੈਂਟ ਦੇ ਵਿੱਚ ਜਾਰੀ ਕੀਤਾ। ਨਹੀਂ ਬਿਲਕੁਲ ਇਹ ਚੀਜ਼ਾਂ ਜ਼ਰੂਰੀਆਂ। ਵੈਸੇ ਵੀ ਜੇ ਦੇਖਿਆ ਜਾਵੇ ਆਪਾਂ ਹੁਣ ਦੇਖਦੇ ਹੀ ਹਾਂ ਰਮਨ ਜੀ ਵੀ ਇਨਫੋਰਮੇਸ਼ਨ ਕਿਸੇ ਦੀ ਹੁੰਦੀ, ਕਿੰਨੇ ਵਿਚਾਰੀਆਂ ਸਕੈਮ ਤੋਂ ਜਿਹੜੇ ਪੀੜਤ ਟਰੱਕਰਸ ਆ ਉਹਨਾਂ ਦੀਆਂ ਕਾਲਾਂ ਆਉਂਦੀਆਂ ਰਹਿੰਦੀਆਂ ਆ। ਤੁਹਾਨੂੰ ਲੱਗਦਾ ਵੀ ਇਹ ਚੀਜ਼ਾਂ ਦੇ ਨਾਲ ਥੋੜਾ ਬਹੁਤਾ ਠੱਲ ਪੈ ਸਕਦੀ ਹੈ? ਡੈਫੀਨੇਟਲੀ ਠੱਲ ਪਊਗੀ ਰਾਜਕਰਨ। ਨਾਲੇ ਇੱਕ ਜਿਹੜੀ ਦੂਸਰੀ ਤੁਸੀਂ ਕਿਹਾ ਕਿ ਇੱਥੇ ਕਿਹੜੀ ਚਰਚਾ ਹੈ, ਜਦੋਂ ਇੱਥੇ ਅਸੀਂ ਕਿਸੇ ਨੂੰ ਦੱਸਦੇ ਕਿ ਅਸੀਂ ਇੰਡੀਆ ਤੋਂ ਜਾਂ ਇੰਡੀਅਨ ਆ ਜਾਂ ਉਹ ਦੇਖਦੇ ਆ ਸਾਨੂੰ, ਤੇ ਪਹਿਲਾ ਕੁਐਸਚਨ ਇਹ ਹੁੰਦਾ ਕਿ ਵਾਈ your drivers are not able to speak English, ਠੀਕ ਹੈ ਨਾ। ਤੇ ਮੇਰਾ ਉਹਨਾਂ ਨੂੰ ਆਨਸਰ ਇਹ ਹੁੰਦਾ ਕਿ why US government is giving a license to a person that who is not able to speak English। ਤੁਸੀਂ ਆਪਣਾ ਸਿਸਟਮ ਦੇਖੋ ਨਾ, ਆਪਣੇ ਸਿਸਟਮ 'ਚ ਕਮੀਆਂ ਤੁਹਾਡੇ ਸਿਸਟਮ ਦੇ ਵਿੱਚ, ਕਿਉਂ ਦੇ ਰਹੇ ਆ ਲਾਇਸੈਂਸ ਉਹਨਾਂ ਲੋਕਾਂ ਨੂੰ ਜਿਹਨਾਂ ਨੂੰ ਇੰਗਲਿਸ਼ ਨਹੀਂ ਆਉਂਦੀ? ਚਾਹੇ ਜੇ ਤੁਸੀਂ ਚਾਹੁੰਦੇ ਆ ਤਾਂ ਫਿਰ ਟੈਸਟ ਚੱਜ ਨਾਲ ਲਓ, ਤੁਸੀਂ ਨਾ ਦਿਓ, ਕਿਉਂ ਦਿੰਦੇ ਆ ਤੁਸੀਂ ਕਿਉਂ ਥਰਡ ਪਾਰਟੀ ਨੂੰ ਕਹਿੰਦੇ ਆ ਜੀ ਅਸੀਂ ਦੇਤੀ ਆ ਵੀ ਜਿਹੜੀ ਆ ਚੈੱਕ ਕਰ ਲਓ, ਕਰਨੀ ਆ, ਚੈੱਕ ਕਰ ਲਓ। ਕਿਉਂ ਥਰਡ ਪਾਰਟੀ ਮੈਂ ਕਿਹਾ ਪੈਸੇ ਲੈ ਕੇ ਉਹਨਾਂ ਨੂੰ ਲਾਇਸੈਂਸ ਦੇਈ ਜਾਂਦੀ ਆ। ਮੈਂ ਕਿਹਾ ਤੁਸੀਂ ਕਹਿੰਦੇ ਆ ਡਰਾਈਵਰ ਸ਼ਾਰਟੇਜ ਆ, ਤੁਸੀਂ ਡਰਾਈਵਰ ਦੀ ਕਿਉਂ ਨਹੀਂ ਟੇਕ ਕੇਅਰ ਕਰਦੀਆਂ ਤੁਹਾਡੀਆਂ ਕੰਪਨੀਆਂ ਜਿਹੜੀਆਂ? ਸੋ ਕਾਫੀ ਡਿਸਕਸ਼ਨ ਹੋ ਰਹੀ ਆ, ਕਾਫੀ ਬਹਿਸ ਵੀ ਹੁੰਦੀ ਆ, ਕਾਫੀ ਥਾਂ ਤੇ ਗੱਲਬਾਤ ਹੁੰਦੀ ਆ। ਪਰ ਡੈਫੀਨੇਟਲੀ ਇਹ ਕੁਐਸਚਨ ਜਿਹੜਾ ਇਸ ਵੇਲੇ ਆ ਸਾਨੂੰ ਬਹੁਤ ਪੁੱਟ ਕੀਤਾ ਜਾ ਰਿਹਾ ਕਿ ਕੀ ਰੀਜ਼ਨ ਆ ਕਿ ਜਿਹੜੇ ਤੁਹਾਡੇ ਇੰਡੀਅਨ ਡਰਾਈਵਰਸ ਹੈਗੇ ਉਹਨਾਂ ਦੇ ਵਿੱਚ ਇੰਗਲਿਸ਼ ਦੀ ਐਡੀ ਪ੍ਰੋਬਲਮ ਹੈਗੀ, ਕੀ ਪ੍ਰੋਬਲਮ ਹੈਗੀ ਹੈ? ਸੋ ਇਹ ਕੁਐਸਚਨ ਜਿਹੜਾ ਬਹੁਤ ਸਾਨੂੰ ਇਸ ਵੇਲੇ ਇੱਥੇ, ਨਹੀਂ ਤਾਂ ਅੱਗੇ ਮੈਂ ਇੰਨੇ ਟਰੱਕ ਸ਼ੋਅ ਤੇ ਆਇਆ ਹੈਗਾ, ਕਦੀ ਇਦਾਂ ਦਾ ਕੁਐਸਚਨ ਸਾਨੂੰ ਕਿਸੇ ਨੇ ਨਹੀਂ ਪੁੱਛਿਆ ਹੈਗਾ। ਜਿਹੜੀ ਅਰਕਨਸਾ ਦੀ ਜਿਹੜੀ ਉੱਥੇ ਜਿਹੜਾ ਲਾਅ ਪਾਸ ਮਤਲਬ ਕਰਨ ਦੀ ਕੋਸ਼ਿਸ਼ ਕਰ ਰਹੇ ਆ, ਉੱਥੇ ਉਹਨਾਂ ਦੀ ਹੀਅਰਿੰਗ ਸੀਗੀ ਸੈਨੇਟ ਦੀ, ਉਹਦੇ ਹੀਅਰਿੰਗ ਦੇ ਸੈਨੇਟ ਦੀ ਉਹਦੀ ਸਟੇਟ ਦੀ ਹੀਅਰਿੰਗ ਸੀਗੀ। ਉਹਦੇ ਵਿੱਚ ਉੱਥੇ ਜਿਹੜੀ ਟਰੱਕਿੰਗ ਆਪਣੀ ਟੋ ਕੰਪਨੀ ਹੈਗੀ ਆ, ਉਹਨਾਂ ਦਾ ਬਿਆਨ ਸੀਗਾ। ਟੋ ਕੰਪਨੀ ਨੇ ਕਿਹਾ ਕਿ ਅਸੀਂ ਜਿੰਨੇ ਵੀ ਉਹਨਾਂ ਦੀ ਕੰਪਨੀ ਦੇ ਵਿੱਚ ਐਕਸੀਡੈਂਟ ਆਉਂਦੇ ਆ ਟੋ ਟਰੱਕ ਵਾਲੇ, ਅਸੀਂ ਜਿੱਥੇ ਜਾਂਦੇ ਆ ਸੀਨ ਤੇ, ਉਹਦੇ ਵਿੱਚ ਮੈਜੋਰਟੀ ਜਿਹੜੇ ਡਰਾਈਵਰ ਹੁੰਦੇ ਆ ਉਹ ਇੰਡੀਆ, ਪਾਕਿਸਤਾਨ, ਚਾਈਨਾ ਜਾਂ ਏਸ਼ੀਆ ਤੋਂ ਹੁੰਦੇ ਆ, ਜਿਹੜੇ ਕਿ ਆਪਣੀ ਗੱਲਬਾਤ ਨਹੀਂ ਕਰ ਸਕਦੇ, ਨਾ ਸਾਡੇ ਨਾਲ ਨਾ ਲਾਅ ਇਨਫੋਰਸਮੈਂਟ ਦੇ ਨਾਲ। 80% ਐਕਸੀਡੈਂਟ ਦੇ ਵਿੱਚ ਇਹ ਕਮਿਊਨਿਟੀ ਇਨਵੋਲਵਡ ਆ, ਇਹ ਵਾਲੀਆਂ ਕਮਿਊਨਿਟੀਜ਼ ਦੇ ਡਰਾਈਵਰ ਜਿਹੜੇ ਆ। ਤੇ ਉਹਨਾਂ ਦਾ ਮੇਨ ਰੀਜ਼ਨ ਹੈਗਾ ਕਿ ਦੇ ਕੈਨ ਨਾਟ ਸਪੀਕ ਇੰਗਲਿਸ਼, ਉਹ ਬੋਲ ਨਹੀਂ ਪਾਉਂਦੇ ਇੰਗਲਿਸ਼, ਨਾ ਸਮਝਾ ਪਾਉਂਦੇ ਆ ਨਾ ਸਮਝ ਪਾਉਂਦੇ ਆ। ਸੋ ਇਹ ਇਸ ਵੇਲੇ ਡੈਫੀਨੇਟਲੀ FMCSA ਦੇ ਸਾਹਮਣੇ ਵੀ ਤੇ ਇੱਥੇ ਵੀ ਲੋਕਾਂ ਦੇ ਵਿੱਚ, ਆਮ ਨਾਰਮਲ ਲੋਕਾਂ ਦੇ ਵਿੱਚ ਵੀ ਕਾਫੀ ਵੱਡਾ ਜਿਹੜਾ ਕੁਐਸਚਨ ਚੱਲ ਰਿਹਾ ਹੈਗਾ। ਜੀ ਜੀ ਬਿਲਕੁਲ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨਾਲ ਚੱਲ ਰਹੀਆਂ। ਅੱਛਾ, ਟਰੱਕਿੰਗ ਇੰਡਸਟਰੀ ਦੇ ਰਿਵਾਈਵਲ ਨੂੰ ਲੈ ਕੇ ਜਾਂ ਇਹਦੇ ਵਿੱਚ ਅਪਟਿਕ ਆਵੇ, ਇਹ ਜਿਹੜੀ ਰਿਕਵਰੀ ਦੇ ਵੱਲ ਨੂੰ ਆਵੇ, ਉਹਨੂੰ ਲੈ ਕੇ ਕੀ ਚਰਚਾ ਹੈ ਜੀ ਉੱਥੇ? ਪੋਜ਼ਿਟਿਵਿਟੀ ਦੇਖਣ ਨੂੰ ਮਿਲ ਰਹੀ ਆ ਸਾਰੇ ਪਾਸੇ। ਜਿਹੜੀ ਆ ਜੇ ਗੱਲਾਂ ਕਰੀਏ ਜਿਹੜੀ ਟੈਕਨੋਲੋਜੀ ਦੇ ਵਿੱਚ ਜਾਂ ਹੋਰ ਹਰ ਪਾਸੇ ਪੋਜ਼ਿਟਿਵਿਟੀ ਹੈਗੀ ਆ, ਕਿ ਪੋਜ਼ਿਟਿਵ ਆ ਲੋਕੀ ਕਿ ਨਹੀਂ ਚਾਹੇ ਇੱਥੇ ਆਪਾਂ ਗੱਲ ਕਰ ਲਈਏ ਆਪਣੇ ਜਿਹੜੇ ਟੈਰਿਫਸ ਲੱਗ ਰਹੇ ਉਹਨਾਂ ਦੀ, ਜਾਂ ਹੋਰ ਕਈ ਚੀਜ਼ਾਂ ਦੀ। ਹੁਣ ਅੱਜ ਆਪਣੇ ਇੱਥੇ ਕਸਟਮਰ ਆ ਸਾਡੇ, ਆਪਣੇ ਪੰਜਾਬੀ ਆ ਪਾਰਟ ਸਪਲਾਇਰ ਹੈਗੇ ਆ, ਉਹਨਾਂ ਨਾਲ ਮਿਲੇ ਹੈਗੇ ਆ। ਉਹ ਕਹਿੰਦੇ ਜੀ ਸਾਨੂੰ ਪਿਛਲੇ ਆਲਮੋਸਟ ਮਹੀਨੇ ਦੇ ਵਿੱਚ $1 ਮਿਲੀਅਨ ਤੋਂ ਉੱਤੇ ਦਾ ਅਸੀਂ ਟੈਕਸ ਭਰ ਚੁੱਕੇ ਆ, ਮਤਲਬ ਜਿਹੜਾ ਸਾਨੂੰ ਐਕਸਟਰਾ ਟੈਕਸ ਜਿਹੜਾ ਪੈ ਰਿਹਾ ਹੈਗਾ। ਪਰ ਪ੍ਰਾਈਸਿਸ ਤੇ ਵੱਧ ਨਹੀਂ ਰਹੀਆਂ ਜਾਂ ਪ੍ਰਾਈਸਿਸ ਵਧਾ ਨਹੀਂ ਰਹੇ ਡੀਲਰ ਜਿਹੜੇ ਆ ਜਾਂ ਸਪਲਾਇਰ ਜਿਹੜੇ ਆ, ਪ੍ਰਾਈਸਿਸ ਨਹੀਂ ਵਧਾ ਰਹੇ ਜਿਹੜੇ ਵੇਚ ਰਹੇ ਆ। ਸੋ ਇਸ ਕਰਕੇ ਇਹ ਜਿਹੜੀ ਆ ਇਹ ਕਾਸਟ ਸਾਨੂੰ ਪੈ ਰਹੀ ਆ। ਸੋ ਉਹ ਚੀਜ਼ ਵੀ ਉਹ ਕਹਿ ਰਹੇ ਵੀ ਸਾਨੂੰ ਵੀ ਦੇਖਣਾ ਪਊਗਾ ਕਿ ਕਦੋਂ ਤੱਕ ਅਸੀਂ ਕਾਸਟ ਈਟ ਕਰ ਸਕਦੇ ਹਾਂ, ਕਦੋਂ ਤੱਕ ਅਸੀਂ ਇਹਨੂੰ ਜਰ ਸਕਦੇ ਹਾਂ। ਸੋ ਪੋਜ਼ਿਟਿਵਿਟੀ ਹੈਗੀ ਆ ਸਾਰੇ ਪਾਸੇ, ਟੈਕਨੋਲੋਜੀ ਵਾਲੇ ਪਾਸੇ ਬਹੁਤ ਪੋਜ਼ਿਟਿਵਿਟੀ ਆ, ਪਾਰਟਸ ਵਾਲੇ ਪਾਸੇ ਬਹੁਤ ਆ। ਸੋ ਪੋਜ਼ਿਟਿਵਿਟੀ ਤਾਂ ਹੈਗੀ ਆ, ਪਰ ਜਿਹੜੀ ਇੱਕ ਟਰੱਕਿੰਗ ਇੰਡਸਟਰੀ ਹੈਗੀ ਆ, ਅਗੇਨ ਫਰੇਟ ਦੇ ਉੱਤੇ ਡਿਪੈਂਡ ਆ। ਫਰੇਟ ਜਿਹੜਾ ਕੰਜ਼ਿਊਮਰ ਡਿਮਾਂਡ ਤੇ ਆ, ਤੇ ਕੰਜ਼ਿਊਮਰ ਡਿਮਾਂਡ ਜਿਹੜੀ ਆ ਉਹ ਤੁਹਾਨੂੰ ਪਤਾ ਹੀ ਆ ਕਿ ਜੇ ਚੀਜ਼ਾਂ ਮਹਿੰਗੀਆਂ ਹੁੰਦੀਆਂ ਤੇ ਆਬਵੀਅਸਲੀ ਉਹ ਕੰਜ਼ਿਊਮਰ ਡਿਮਾਂਡ ਜਿਹੜੀ ਆ ਉਹ ਘਟਦੀ ਆ। ਪਰ ਇਹ ਆ ਕਿ ਮੈਂ ਹਮੇਸ਼ਾ, ਆਪਾਂ ਸਾਰਿਆਂ ਨੂੰ ਪਤਾ ਆ, ਮੈਂ ਨਹੀਂ ਕਹਿੰਦਾ, ਸਾਰੇ ਸਿਆਣਿਆਂ ਨੇ ਵੀ ਕਿਹਾ ਕਿ ਜੇ ਕੋਈ ਤੁਸੀਂ ਚੰਗੀ ਚੀਜ਼ ਕਰਨੀ ਆ ਜਾਂ ਕੋਈ ਚੰਗਾ ਕਰਨਾ, ਤੇ ਉਹਦੇ ਲਈ ਥੋੜ੍ਹੀ ਬਹੁਤ ਪੇਨ ਤਾਂ ਜਿਹੜੀ ਆ ਉਹ ਜਰਨੀ ਉਹ ਪੈਣੀ ਆ।
ਜੀ, ਇੱਕ ਹੋਰ ਵੱਡਾ ਇਸ਼ੂ ਰਮਨ ਜੀ, ਜਿਹੜਾ ਹੁਣ ਆਪਾਂ ਕੱਲ ਦੇਖਿਆ, ਜਦੋਂ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ 25% ਆਟੋ ਟੈਰਿਫ ਲਾ ਦਿੱਤਾ ਹੈਗਾ। ਜਿਹੜੀਆਂ ਬਾਹਰੋਂ ਕਾਰਾਂ ਬਣ ਕੇ ਆਉਂਦੀਆਂ, ਕਹਿੰਦੇ 71% USA ਦੇ ਵਿੱਚ ਜਿਹੜੀਆਂ ਪੈਸੇਂਜਰ ਵਹੀਕਲਸ ਆ ਉਹ ਇੰਪੋਰਟ ਹੁੰਦੀਆਂ, 71%, ਤੇ ਸਭ ਤੋਂ ਜ਼ਿਆਦਾ ਮੈਕਸੀਕੋ ਤੇ ਕੈਨੇਡਾ ਤੋਂ ਜਿਹੜੀਆਂ ਲਗਭਗ 40% ਦੇ ਕਰੀਬ। ਉਸ ਤੋਂ ਬਿਨਾਂ ਜਾਪਾਨ ਤੇ ਸਾਊਥ ਕੋਰੀਆ ਤੋਂ ਉਹ ਤੇ ਸ਼ਿਪਸ ਦੇ ਰਾਹੀਂ ਆਉਂਦੀਆਂ। ਤੇ ਇਹਦਾ ਜਿਹੜਾ ਈਵਨ ਜਿਹੜੇ ਕੈਨੇਡਾ ਦੇ ਹੁਣ ਆਉਣ ਵਾਲੇ ਫਿਊਚਰ ਦੇ ਜਿਹੜੇ ਹੁਣ ਮੌਜੂਦਾ ਪ੍ਰਾਈਮ ਮਿਨਿਸਟਰ ਵੀ ਆ, ਤੇ ਉਹ ਇਲੈਕਸ਼ਨ ਵੀ ਹੋਣ ਜਾ ਰਹੀ ਆ, ਉਹਨਾਂ ਨੇ ਇਹ ਕਿਹਾ ਵੀ ਇਹ ਤਾਂ ਸਾਡੇ ਤੇ ਸਿੱਧਾ ਹੀ ਅਟੈਕ ਹੈਗਾ ਟਰੰਪ ਹੋਣਾ ਦਾ, ਤੇ ਅਸੀਂ ਆਪਣੇ ਵਰਕਰਸ ਨੂੰ ਡਿਫੈਂਡ ਕਰਾਂਗੇ। ਹਾਲਾਂਕਿ ਇਹ ਵੀ ਖਬਰਾਂ ਆ ਰਹੀਆਂ ਪਈ ਉੱਥੇ ਸਟੀਲ ਇੰਡਸਟਰੀ 'ਚ ਵੱਡੀ ਲੇ ਆਫ ਹੋ ਰਹੀ ਹੈਗੀ ਆ। ਤੇ ਇਹਦਾ ਫਿਰ ਟਰੱਕਿੰਗ ਤੇ ਵੀ ਨੈਚੁਰਲੀ ਅਸਰ ਪਊਗਾ ਵੀ ਜਿਹੜੀਆਂ ਕਾਰਾਂ ਇੰਨੀਆਂ ਟਰੱਕਾਂ ਤੇ ਹੀ ਆਉਂਦੀਆਂ ਸੀਗੀਆਂ ਮੈਕਸੀਕੋ ਤੋਂ ਤਾਂ ਕੈਨੇਡਾ ਤੋਂ ਖਾਸ ਕਰਕੇ। ਨਹੀਂ, ਦੇਖੋ ਗੱਲ ਏਦਾਂ ਆ, ਹਰ ਇੱਕ ਬੰਦਾ ਜਿਹੜਾ ਅਮਰੀਕਾ 'ਚ ਰਹਿੰਦਾ ਆ ਉਹ ਇਹ ਗੱਲ ਤਾਂ 100% ਕਹਿ ਰਿਹਾ ਨਾ ਕਿ ਫਸਟ ਅਮਰੀਕਾ ਪਹਿਲਾ, ਠੀਕ ਹੈ ਨਾ। ਹਰ ਇੱਕ ਬੰਦਾ ਇਹ ਗੱਲ ਕਹਿ ਰਿਹਾ ਕਿ ਪਹਿਲਾਂ ਫਸਟ ਅਮਰੀਕਾ, ਠੀਕ ਆ। ਹਰ ਇੱਕ ਬੰਦਾ ਇਹ ਕਹਿ ਰਿਹਾ ਵੀ ਸਾਨੂੰ ਜੌਬਾਂ ਇੱਥੇ ਚਾਹੀਦੀਆਂ, ਠੀਕ ਹੈ। ਹਰ ਇੱਕ ਬੰਦਾ ਕਹਿ ਰਿਹਾ ਕਿ ਸਾਡੀ ਇਕਨੋਮੀ ਠੀਕ ਹੋਣੀ ਚਾਹੀਦੀ ਆ। ਵੈਲ ਸਟੈਪਸ ਤਾਂ ਹੀ ਲੈ, ਜੇ ਹੁਣ ਕੈਨੇਡਾ ਵਾਲੇ ਗੱਲ ਕਰਦੇ ਜਾਂ ਮੈਕਸੀਕੋ ਵਾਲੇ ਗੱਲ ਕਰਦੇ, ਅਸੀਂ ਆਪਣੇ ਇੰਪਲੋਈਆਂ ਨੂੰ ਪ੍ਰੋਟੈਕਟ ਕਰਾਂਗੇ, ਤੇ ਅਸੀਂ ਵੀ ਤਾਂ ਇਹ ਵੀ ਤਾਂ ਪ੍ਰੈਜ਼ੀਡੈਂਸੀ ਆਪਣੇ ਇੰਪਲੋਈਆਂ ਨੂੰ, ਆਪਣੀ ਪਬਲਿਕ ਨੂੰ, ਆਪਣੀ ਕਮਿਊਨਿਟੀ ਨੂੰ ਪ੍ਰੋਟੈਕਟ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਨਾ। ਉਹ ਤਾਂ ਬਿਲਕੁਲ ਸਹੀ ਆ, ਉਹ ਡਿਫਰੈਂਟ ਇਸ਼ੂ। ਮੈਂ ਉਹਦੇ ਨਾਲ ਜਿਹੜਾ ਟਰੱਕਿੰਗ ਦੇ ਉੱਤੇ ਇਹਦਾ ਕਿੰਨਾ ਕੁ ਅਸਰ ਪੈਣਾ ਹੈ, ਦੇਖੋ ਟਰੱਕਿੰਗ ਦੇ ਉੱਤੇ ਆਪਾਂ ਕਰਦੇ ਸੀ ਹਰਜੋਤ ਭਾਜੀ। ਟਰੱਕਿੰਗ ਦੇ ਉੱਤੇ ਇਦਾਂ ਆ ਕਿ ਜੇ ਚੀਜ਼ਾਂ ਇੱਥੇ ਬਣਨਗੀਆਂ, ਮੈਨੂਫੈਕਚਰਿੰਗ ਜਿਹੜੀ ਆ, ਚਾਹੇ ਉਹ ਇੱਥੇ ਹੋਵੇ ਚਾਹੇ ਬਾਹਰ ਹੋਵੇ, ਟਰੱਕਿੰਗ ਦੇ ਨਾਲ ਹੀ ਸਾਰਾ ਕੁਝ ਮੂਵ ਹੋਣਾ ਹੈ। ਚਾਹੇ ਮੈਨੂਫੈਕਚਰਿੰਗ ਕਿਤੇ ਚਲੀ ਜਾਵੇ ਦੁਨੀਆ ਜਹਾਨ ਦੇ ਵਿੱਚ, ਯੂਜ਼ ਟਰੱਕਿੰਗ ਹੋਣੀ ਆ ਕਿਤੇ ਨਾ ਕਿਤੇ, ਠੀਕ ਹੈ ਨਾ। ਹਾਂ, ਇਹਦੇ ਵਿੱਚ ਥੋੜਾ ਜਿਹਾ ਲੀਪ ਆ ਸਕਦਾ, ਥੋੜੇ ਜਿਹੇ ਠਹਿਰਾਵ ਆ ਸਕਦਾ, ਪਰ ਹੁਣ ਜੇ ਦੇਖੋ ਆਪਣਾ ਮੌਸਮ ਬੜਾ ਵਧੀਆ ਆ, ਆਪਣੀ ਕੈਲੀਫੋਰਨੀਆ 'ਚ ਮੌਸਮ ਵਧੀਆ ਚੱਲ ਰਿਹਾ, ਸਭ ਤੋਂ ਵਧੀਆ। ਐਰਕੀ ਲੱਗਦਾ ਹੈ ਕਿ ਜਿੱਦਾਂ ਜਿਹੜੀ ਪ੍ਰੋਡਿਊਸ ਦੀ ਆਪਣੀ ਹੈਗਾ ਫਰੇਟ ਹੈਗਾ, ਉਹ ਬੜਾ ਵਧੀਆ ਰਹੂਗਾ, ਪ੍ਰੋਡਿਊਸ ਦਾ ਵਧੀਆ ਰਹਿੰਦਾ ਆ, ਤੇ ਜਿਹੜੀ ਇਕਨੋਮੀ ਆ ਉਹ ਮੂਵ ਹੋਣੀ ਸ਼ੁਰੂ ਹੋ ਜਾਂਦੀ ਆ। ਬਾਕੀ ਜਿਹੜਾ ਕੰਮ ਬਾਹਰੋਂ ਆ ਰਿਹਾ ਹੈਗਾ, ਜਿਹੜਾ ਟੈਰਿਫ ਨਾਲ ਇਫੈਕਟ ਹੋਣਾ, ਜਿਹੜਾ ਉਹ ਹੋਣਾ, ਉਹ ਤਾਂ ਦੇਖੋ ਇੱਕ ਪਾਸੇ ਨੂੰ ਚੀਜ਼ ਕਰਨੀ ਪੈਣੀ ਆ, ਆਪਾਂ ਨੂੰ ਇੱਕ ਪਾਸਾ ਡਿਸਾਈਡ ਕਰਨਾ ਪੈਣਾ। ਜੇ ਐਵਰੀ ਕੰਟਰੀ ਇਜ਼ ਥਿੰਕਿੰਗ ਅਬਾਊਟ ਦੈਮਸੈਲਫ ਫਰਸਟ, ਦੈਨ ਵੀ ਨੀਡ ਟੂ ਥਿੰਕ ਅਬਾਊਟ ਆਵਰਸੈਲਫ ਫਰਸਟ ਟੂ। ਜੀ, ਰਾਤੋਂ ਰਾਤ ਤਾਂ ਨਹੀਂ ਫੈਕਟਰੀਆਂ ਬਣ ਜਾਣੀਆਂ ਜਿਹੜੀਆਂ ਇੱਕ ਟਰੰਪ ਹੁਣਾਂ ਨੇ ਇੱਕ ਐਲਾਨ ਕੀਤਾ ਸੀਗਾ ਮਿਸ਼ੀਗਨ ਦੇ ਵਿੱਚ ਹੋਂਡਾ ਦਾ ਪਲਾਂਟ, ਤੇ ਉਹ ਬਾਅਦ 'ਚ ਪਤਾ ਲੱਗਾ ਵੀ ਉਹ ਹੋਂਡਾ ਨੂੰ ਜਦੋਂ ਪੁੱਛਿਆ ਗਿਆ ਕਹਿੰਦੇ ਵੀ ਨਹੀਂ, ਅਸੀਂ ਕੋਈ ਪਲਾਂਟ ਬਣਾਉਣ ਤਾਂ ਇੱਦਾਂ ਦਾ ਨਹੀਂ ਲੱਗੇ। ਟਰੰਪ ਹੁਣਾਂ ਨੂੰ ਮੇ ਬੀ ਇਨਸਾਈਡ ਨੌਲੇਜ ਹੋਵੇ, ਹੋਂਡਾ ਵਾਲਿਆਂ ਨੇ ਕਿਹਾ ਸੀ ਉੱਦਾਂ ਨਹੀਂ ਆ। ਸੋ ਗੱਲਾਂ ਕਈ ਤਰੀਕੇ ਦੀਆਂ ਜਿਹੜੀਆਂ ਨਾਲ ਨਾਲ ਪੈਰਲਲੀ ਜਿਹੜੀਆਂ ਉਹ ਚੱਲ ਜਾਂਦੀਆਂ ਨੇ, ਕਹਿੰਦੇ ਕੁਛ ਨੇ ਹੁੰਦਾ ਕੁਛ ਆ। ਤੇ ਫੈਕਟਰੀਜ਼ ਕਿੱਡੀ ਜਲਦੀ ਇੱਥੇ ਬਣਨਗੀਆਂ, ਕੀ ਏਡੀ ਜਲਦੀ ਇੰਨੀ ਜ਼ਿਆਦਾ ਤਨਖਾਹ ਦੇ ਉੱਤੇ ਲੋਕਾਂ ਨੂੰ, ਆਬਵੀਅਸਲੀ ਆਪਾਂ ਨੂੰ ਪਤਾ ਹੀ ਆ ਵੀ ਇਹ ਸਿੱਧੀ ਜੀ ਗੱਲ ਹੀ ਆ ਵੀ ਜਿਹੜਾ ਮੈਕਸੀਕੋ ਦੇ ਵਿੱਚ ਇੰਪਲੋਈ ਆ ਤੇ ਇੱਕ ਜਿਹੜਾ ਅਮਰੀਕਾ ਦਾ ਇੰਪਲੋਈ ਆ, ਉਹਨੂੰ ਮਿਨੀਮਮ ਵੇਜ ਦਾ ਬਹੁਤ ਜ਼ਿਆਦਾ ਜਿਹੜਾ ਵੱਡਾ ਫਰਕ ਹੁੰਦਾ। ਬਹੁਤੀਆਂ ਕੰਪਨੀਆਂ ਨੇ ਮੈਕਸੀਕੋ ਦੇ ਵਿੱਚ ਪਲਾਂਟ ਲਾਏ ਤਾਂ ਸੀਗੇ, ਉਹ ਜਿਹੜਾ ਨਾਫਟਾ ਤੇ USMCA ਦੇ ਤਹਿਤ ਉਹਨਾਂ ਨੂੰ ਛੋਟ ਮਿਲਦੀ ਸੀਗੀ ਵੀ ਅੱਛਾ ਬਣਾ ਉਧਰ ਲੈਨੇ ਆ ਤੇ ਘੱਲ ਜਿਹੜਾ ਆਪਾਂ ਅਮਰੀਕਾ ਨੂੰ ਦੇਵਾਂਗੇ, ਇਹਦੇ ਤੇ ਟੈਰਿਫ ਨਹੀਂ ਜਿਹੜਾ ਉਹ ਲੱਗਣਾ। ਪਰ ਹੁਣ ਜਦੋਂ ਇਹ ਟੈਰਿਫ ਐਲਾਨ ਹੋ ਗਏ ਆ ਤਾਂ ਉਹਨਾਂ ਨੂੰ ਵੀ ਭੰਬਲ ਭੂਸਾ ਜਿਹੜਾ ਹੁਣ ਪਊਗਾ, ਉਹਨਾਂ ਨੂੰ ਵੀ ਭਜਦੜ ਪਊਗੀ ਵੀ ਹੁਣ ਅਸੀਂ ਜਿਹੜਾ ਉਹ ਕੀ ਕਰਨਾ ਆ। ਹੋਪ ਕਰਦੇ ਆ, ਆਪਾਂ ਉਮੀਦ ਕਰਦੇ ਆ ਵੀ ਇਵੈਂਚੁਅਲੀ ਇਹ ਜਿਹੜੀਆਂ ਕੰਪਨੀਆਂ ਮੁੜ ਦੁਬਾਰਾ ਵਾਪਸ ਅਮਰੀਕਾ ਦੇ ਵਿੱਚ ਆ ਜਾਣ। ਡਿਟਰੋਇਟ ਮਿਸ਼ੀਗਨ ਜਿਹੜਾ ਕਿਸੇ ਟਾਈਮ ਦੇ ਉੱਤੇ ਸਭ ਤੋਂ ਜ਼ਿਆਦਾ ਦੁਨੀਆ ਦਾ ਮੇਨ ਕੇਂਦਰ ਸੀਗਾ ਆਟੋ ਇੰਡਸਟਰੀ ਦਾ, ਉਹ ਇਸ ਟਾਈਮ ਸੁਨਸਾਨ ਜਿਹੜਾ ਹੋਇਆ ਪਿਆ ਸੀ, ਕਿਉਂਕਿ ਸਾਰੀ ਇੰਡਸਟਰੀ ਜਿਹੜੀ ਉਹ ਬਾਹਰ ਭੱਜ ਗਈ ਸੀਗੀ। ਹੋਪਫੁਲੀ ਉੱਦਾਂ ਦੇ ਜਿਹੜੇ ਹੱਬ ਆਪਾਂ ਨੂੰ ਦੁਬਾਰਾ ਇੱਥੇ ਅਮਰੀਕਾ 'ਚ ਦੇਖਣ ਨੂੰ ਮਿਲਣਗੇ, ਸੋ ਬੈਟਰ ਜਿਹੜਾ ਹੋਊਗਾ। ਅੱਛਾ, ਟੈਕਨੋਲੋਜੀ ਨੂੰ ਲੈ ਕੇ, ਇਲੈਕਟ੍ਰਿਕ ਟਰੱਕਾਂ ਨੂੰ ਲੈ ਕੇ, ਹਾਈਡਰੋਜਨ ਵਾਲੇ ਟਰੱਕਾਂ ਨੂੰ ਲੈ ਕੇ ਕੁਛ ਨਵੇਂ ਮਾਡਲ ਦੇਖਣ ਨੂੰ ਮਿਲ ਰਹੇ ਆ, ਜਾਂ ਪੁਰਾਣੇ ਉਹੀ ਮਾਡਲ ਦਿਖਾਏ ਜਾ ਰਹੇ ਆ, ਜਾਂ ਕੀ ਚਰਚਾ ਇਸ ਪਾਸੇ ਵੱਲ ਨੂੰ ਲੈ ਕੇ ਚੱਲ ਰਹੀ ਆ? ਹੈਰਾਨੀ ਇਸ ਵੇਲੇ ਆ, ਰਾਤ ਨੂੰ ਮੈਨੂੰ ਕੋਈ ਇਲੈਕਟ੍ਰਿਕ ਟਰੱਕ ਨਹੀਂ ਲੱਭਾ ਇੱਥੇ। ਅੱਛਾ, ਕੁਛ ਨਹੀਂ ਹੈਗਾ, ਸਭ ਡੀਜ਼ਲ ਤੇ ਆ ਗਏ ਮੁੜ ਕੇ। ਇਲੋਨ ਮਸਕ ਨਹੀਂ ਉੱਥੇ ਫਿਰ ਦਿਸ ਰਿਹਾ ਨਹੀਂ, ਕੋਈ ਟਰੱਕ ਜਿਹੜਾ ਇਲੈਕਟ੍ਰਿਕ ਵਾਲਾ ਇੱਥੇ ਨਹੀਂ ਦਿਖ ਰਿਹਾ ਹੈਗਾ। ਕੋਈ ਵੀ ਬੰਦਾ ਇਲੈਕਟ੍ਰਿਕ ਦੇ ਬਾਰੇ 'ਚ ਗੱਲ ਨਹੀਂ ਕਰ ਰਿਹਾ ਹੈਗਾ ਅਜੇ ਤੱਕ। ਜਿੰਨਾ ਕਿ ਮੈਂ ਸ਼ੋਅ ਘੁੰਮਿਆ ਹੈਗਾ, ਮੈਨੂੰ ਤਾਂ ਕੋਈ ਨਹੀਂ ਮਿਲਿਆ ਹੈਗਾ।
ਇੱਕ 2-3 ਦਿਨ ਹੋਰ ਹੈਗੇ ਆ, ਘੁੰਮ ਲਾਂਗੇ, ਚੰਗੀ ਤਰ੍ਹਾਂ ਦੇਖ ਲਾਂਗੇ, ਬਟ ਆਈ ਡਾਊਟਡ ਕਿ ਕੋਈ ਬੰਦਾ ਇੱਥੇ ਉਦਾਂ ਦੀ ਚੀਜ਼ ਲੈ ਕੇ ਬੈਠਾ ਹੋਵੇ। ਹਾਂ, ਟੈਕਨੋਲੋਜੀ ਬੜੀ ਵਧੀਆ ਹੈਗੀ ਆ। ਅਸੀਂ ਵੀ ਮੈਂ ਸਾਡੇ ਨਾਪਤਾ ਦੇ ਮੈਂਬਰ ਹੈਗੇ ਆ, ਐਕਸਸ ਟਰੈਕ ਕੰਪਨੀ ਹੈਗੀ ਜੈਪੁਰ ਇੰਡੀਆ ਤੋਂ, ਉਹਨਾਂ ਦੇ ਨਾਲ ਮੈਂ ਇੱਥੇ ਆਇਆ ਹੈਗਾ, ਉਹਨਾਂ ਦਾ ਬੂਥ ਲੱਗਾ ਹੈਗਾ। ਸੋ ਉਹ ਦੇਖ ਕੇ ਬੜੀਆਂ ਵਧੀਆ ਚੀਜ਼ਾਂ ਲੱਗ ਰਹੀਆਂ ਹੈਗੀਆਂ ਕਿ ਜਿੱਦਾਂ ਟਰੱਕਿੰਗ ਇੰਡਸਟਰੀ ਦੇ ਵਿੱਚ ਬੜਾ ਕੇਆਸ ਹੁੰਦਾ ਆ ਕਿ 10-10 ਵਿੰਡੋ ਖੋਲ ਕੇ ਰੱਖਣੀਆਂ ਪੈਂਦੀਆਂ ਆ ਲੋਕਾਂ ਨੂੰ, ਬਈ ਹਰ ਇੱਕ ਬੰਦੇ ਨੂੰ ਡਿਸਪੈਚ ਇਹ ਉਹ, ਮਤਲਬ ਮਲਟੀਪਲ ਵਿੰਡੋਜ਼ ਖੋਲ ਕੇ ਬੈਠਦੇ ਆ। ਤੇ ਇਹ ਕੰਪਨੀ ਵਧੀਆ ਸਾਰੀ ਇਨਫੋਰਮੇਸ਼ਨ ਜਿਹੜੀ ਸਾਰੇ ਵਿੰਡੋਜ਼ ਦੇ ਵਿੱਚੋਂ ਇਕੱਠੀ ਕਰਕੇ ਇੱਕ ਥਾਂ ਲਿਆ ਦਿੰਦੀ ਆ। ਤੇ ਹੋਰ ਕੁਝ ਨਹੀਂ ਗਾ, ਸਿੰਪਲ ਹੈ ਕਿ ਟੈਕਨੋਲੋਜੀ ਵੀ ਅਵੇਲੇਬਲ ਆ, ਸਾਰਾ ਕੁਝ ਅਵੇਲੇਬਲ ਆ, ਪਰ ਉਹਨੂੰ ਕਿੱਦਾਂ ਯੂਜ਼ ਕਰਨਾ ਆ, ਇਹ ਮੇਜਰ ਥਿੰਗ ਹੈਗੀ ਆ। ਇੱਕ ਦੂਸਰਾ ਜਿਹੜਾ ਹੁਣ ਇੱਥੇ ਆ ਸ਼ੋਅ ਦੇ ਉੱਤੇ ਜ਼ਿਆਦਾ ਰੌਲਾ ਪਿਆ ਹੈਗਾ, ਉਹ ਹੈਗਾ ਕਿ AI ਡਿਸਪੈਚਰ। ਅੱਛਾ, ਤੁਹਾਡਾ AI ਡਿਸਪੈਚਰ ਹੈਗਾ, ਤੁਹਾਨੂੰ ਤੁਸੀਂ ਕੰਪਨੀ ਆਪਣੀ ਚਲਾਉਣੀ, ਤੁਸੀਂ ਆਪਣਾ AI ਡਿਸਪੈਚਰ ਹਾਇਰ ਕਰ ਲਓ। ਉਹ ਜਿਹੜੀ ਆ ਉਹ ਕੰਪਿਊਟਰ ਹੀ ਤੁਹਾਡਾ ਲੋਡ, ਅੱਛਾ, ਉਹ ਸਰਵਿਸਿਜ਼ ਆ ਗਈਆਂ, ਸ਼ੁਰੂ ਹੋ ਗਈਆਂ। ਸਾਰਾ ਕੰਪਿਊਟਰ ਦੇ ਥਰੂ ਹੀ ਤੁਹਾਡਾ ਕੰਮ ਆ। ਤੁਹਾਡੀ ਚੈੱਕ ਕਾਲਾਂ ਵੀ ਕੰਪਿਊਟਰ ਕਰਦਾ ਆ, ਤੁਹਾਡੇ ਲੋਡ ਦੇ ਬ੍ਰੋਕਰ ਨੂੰ ਕਾਲ ਵੀ। ਨਹੀਂ, ਇਹ ਕਾਮਯਾਬ ਕਿੰਨੀ ਕੁ ਰਹੂਗੀ? ਇਹ ਤਾਂ ਹੁਣ ਦੇਖਣ ਵਾਲਾ ਸਮਾਂ ਦੱਸੂਗਾ ਵੀ ਕਿੰਨੀ ਕੁ ਕਾਮਯਾਬ। ਬੰਦਿਆਂ ਦੇ ਨਾਲ ਤਾਂ ਇੰਨੇ ਔਖਾ ਹੋ ਜਾਂਦਾ ਕੰਮ। ਪਰ ਇਹ ਹਜੇ ਤਾਂ ਇੰਗਲਿਸ਼ 'ਚ ਹੀ ਆ ਨਾ ਰਮਨ ਜੀ, ਹਜੇ ਪੰਜਾਬੀ 'ਚ ਨਹੀਂ ਆਇਆ ਇਹ ਹੈ ਨਾ। ਨਹੀਂ ਭਾਜੀ, ਇਹੋ ਹੀ ਇੱਥੇ ਆਣ ਕੇ ਗੋਲੀ ਆ ਗਈ ਆ AI ਦੇ ਵਿੱਚ। ਉਹ ਕਹਿੰਦੇ ਲੈਂਗੁਏਜ ਦੱਸੋ ਕਿਹੜੀ 'ਚ ਗੱਲ ਕਰਨੀ ਆ। ਜੇ AI ਨੇ ਬ੍ਰੋਕਰ ਨੂੰ ਕਾਲ ਕਰਨੀ ਤੇ ਇੰਗਲਿਸ਼ 'ਚ ਕਰੂਗੀ, ਜੇ AI ਨੇ ਡਰਾਈਵਰ ਨੂੰ ਕਰਨੀ ਆ ਤੇ ਉਹ ਪੰਜਾਬੀ, ਸਪੈਨਿਸ਼, ਜਿਹੜੀ ਮਰਜ਼ੀ ਲੈਂਗੁਏਜ ਲੈ ਲਓ। ਫਿਰ ਤਾਂ ਵਿਚਾਲੇ ਵਾਲਾ ਬੰਦਾ ਜਿਹੜਾ ਆ ਉਹਦੇ ਤੇ ਵੀ ਜਿਹੜਾ ਖਤਰਾ ਆ। ਜੇ AI ਦੇ ਨਾਲ ਹੁਣ ਤੁਸੀਂ ਦੇਖੋ, ਨਾਲੇ ਤਾਂ AI ਏਜੰਟ ਤਾਂ ਫਿਰ ਉਹ 24 ਘੰਟੇ ਚਲਾ ਸਕਦੇ ਆ ਨਾ। ਹਾਂਜੀ। ਉਹਨੂੰ ਕੋਈ ਇਹ ਨਹੀਂ ਆ ਵੀ ਉਹਨੇ ਸੌਣਾ ਹੈ ਜਾਂ ਕੀ ਕਰਨਾ ਆ, ਵੀ ਉਹਦਾ ਕੋਈ ਚੱਕਰ ਨਹੀਂ ਜਿਹੜਾ ਇਸ ਚੀਜ਼ 'ਚ ਰਹਿਣਾ। ਨਹੀਂ, ਇਹੋ ਹੀ। ਸੋ ਤੁਸੀਂ ਟ੍ਰਾਇਲ ਦੇਖਿਆ ਇਹਦਾ, ਕਿੱਦਾਂ ਗੱਲਬਾਤ ਕਰਕੇ ਦੇਖੀ ਇਹਦੇ ਨਾਲ? ਅੱਜ ਪਹਿਲਾ ਦਿਨ ਆ, ਅਜੇ ਹੁਣੇ ਖੁੱਲੇ ਆ, ਅਜੇ ਜਾਵਾਂਗੇ 1-2 ਜਣਿਆਂ ਕੋਲ, ਅਸੀਂ ਡੈਮੋ ਲਵਾਂਗੇ, ਟ੍ਰਾਇਲ ਦਵਾਂਗੇ, ਦੇਖਾਂਗੇ ਕੀ ਕਰਨਾ ਹੈ, ਕਿੱਦਾਂ ਕੀ ਕਰ ਸਕਦੇ ਆ, ਕੀ ਹੋ ਸਕਦਾ ਹੈ। ਸੋ ਫਿਰ ਉਸ ਤੋਂ ਬਾਅਦ 'ਚ ਹੌਲੀ ਜਿਹੜਾ ਆ ਉਹ ਡਿਸਕਸ਼ਨ ਪਤਾ ਲੱਗੂਗੀ ਜੀ। ਅਤੇ ਬਾਕੀ ਸਰੋਤਿਆਂ ਨੂੰ ਵੀ ਸੱਦਾ ਹੈ ਵੀ ਜੇ ਤੁਸੀਂ ਵੀ ਕੋਈ ਕਾਲ ਕਰਨੀ ਹੈ ਤਾਂ ਨੰਬਰ ਹੈ 408-272-5200 4082725200। ਆਪਣੇ ਪੰਜਾਬੀ ਟਰੱਕਰ ਦਿਸਦੇ ਨੇ ਇੱਥੇ ਜਿਹੜੇ ਟਰੱਕ ਸ਼ੋਅ ਦੇ ਉੱਤੇ? ਉੱਦਾਂ ਚਲੋ ਦੱਸ ਹੀ ਦਿਓ ਵੀ ਕਿੱਥੇ ਆ, ਜੇ ਕੋਈ ਉੱਧਰੋਂ ਦੀ ਲੰਘਦਾ ਵੜਦਾ ਆ, ਦੇਖਣਾ ਚਾਹੁੰਦਾ ਹੈ ਵੀ ਕੀ ਚੱਲ ਰਿਹਾ ਆ ਟਰੱਕ ਸ਼ੋਅ ਦੇ ਵਿੱਚ, ਉਹ ਕਿੱਥੇ ਆ ਤੇ ਕਿੰਨੇ ਦਿਨ ਲਈ ਆ ਉੱਥੇ, ਉਹ ਵੀ ਥੋੜਾ ਦੱਸ ਦਿਓ। ਹਾਂਜੀ, ਲੂਈਵਿਲ ਕੰਟਕੀ ਦੇ ਵਿੱਚ ਹੈਗਾ ਆ। ਅੱਜ 1 ਵਜੇ ਤੱਕ ਸਿਰਫ ਬਾਏ ਇਨਵੀਟੇਸ਼ਨ ਸੀਗਾ, 1 ਵਜੇ ਤੋਂ ਬਾਅਦ ਲੈ ਕੇ 6 ਵਜੇ ਤੱਕ ਅੱਜ ਓਪਨ ਆ। ਕੱਲ ਨੂੰ ਵੀ ਸਵੇਰੇ 10 ਵਜੇ ਤੋਂ 6 ਵਜੇ ਤੱਕ, ਤੇ ਸੈਟਰਡੇ ਨੂੰ ਸਵੇਰੇ 9 ਵਜੇ ਤੋਂ ਲੈ ਕੇ 4 ਵਜੇ ਤੱਕ ਓਪਨ ਆ। ਲੂਈਵਿਲ ਕੰਟਕੀ ਦੇ ਵਿੱਚ ਹੈਗਾ ਆ, ਬਿਲਕੁਲ 65-70 ਇੱਥੇ ਜਿੱਥੇ ਹੈਗੇ ਉੱਥੇ 65 ਦਾ ਜਿਹੜਾ ਦੂਸਰਾ ਆਪਣਾ ਫ੍ਰੀਵੇ 65 ਜਿਹੜਾ ਉਹਦੇ ਬਿਲਕੁਲ ਉੱਤੇ ਹੈਗਾ, ਏਅਰਪੋਰਟ ਦੇ ਨਾਲ ਆ। ਇੱਥੇ ਟਰੱਕ ਦੀ ਪਾਰਕਿੰਗ ਅਵੇਲੇਬਲ ਹੈ, ਉਹਨਾਂ ਨੇ ਪ੍ਰੋਵਾਈਡ ਕੀਤੀ ਹੈ ਤੁਹਾਨੂੰ ਟਰੱਕ ਪਾਰਕਿੰਗ। ਸੋ ਤੁਸੀਂ ਉੱਥੇ ਟਰੱਕ ਪਾਰਕ ਕਰਕੇ ਆਪ ਅੰਦਰ ਆ ਸਕਦੇ ਆ, ਸਾਰਾ ਦੇਖ ਸਕਦੇ ਆ। ਤੇ ਬਹੁਤ ਵਧੀਆ ਚੀਜ਼ ਆ, ਬਹੁਤ ਚੰਗੀ ਗੱਲ ਆ। ਜੇ ਤੁਸੀਂ ਲਾਗੇ ਰਹਿੰਦੇ ਇੱਥੇ ਕੰਟਕੀ 'ਚ, ਕਿਤੇ ਲਾਗੇ ਹੈਗੇ ਆ, ਆਪਣੇ ਇੰਡੀਅਨਐਪਲਸ ਇੱਥੇ 2 ਘੰਟੇ ਦਾ ਰਸਤਾ ਹੈਗਾ ਆ। ਜੇ ਤੁਸੀਂ ਇੰਡੀਅਨਐਪਲਸ ਤੋਂ ਵੀ ਆਉਣਾ ਹੈਗਾ, ਆਣ ਕੇ ਤੇ ਦੇਖਣਾ ਹੈਗਾ ਤੇ ਜ਼ਰੂਰ ਦੇਖ ਸਕਦੇ ਆ। ਜਿਹੜਾ ਅਜੇ ਸਪੈਸ਼ਲ ਜਿਹੜਾ ਸੈਕਸ਼ਨ ਹੈਗਾ ਆ, ਸ਼ਾਇਦ ਲੱਗਦਾ ਆ 15 ਕੁ ਮਿੰਟ ਹੋਰ ਰਹਿ ਗਏ, ਉਸ ਤੋਂ ਬਾਅਦ ਜਨਰਲ ਪਬਲਿਕ ਆਉਣੀ ਸ਼ੁਰੂ ਹੋ ਜਾਣੀ ਆ। ਅਜੇ ਤੱਕ ਤਾਂ ਪੰਜਾਬੀ ਮੈਨੂੰ ਆਪਣੇ ਵੈਂਡਰਸ ਹੀ ਮਿਲੇ ਆ 2-3, ਪਰ ਆਪਣੇ ਵਿਜ਼ਿਟਰ ਨਹੀਂ ਅਜੇ ਕੋਈ ਮਿਲਿਆ। ਠੀਕ ਹੈ, ਉਹ ਵਿਜ਼ਿਟਰ ਫਿਰ ਜਦੋਂ ਹੁਣ ਪਬਲਿਕਲੀ ਓਪਨ ਹੋਊਗਾ ਤਾਂ ਹੋਪਫੁਲੀ ਆਪਾਂ ਉਮੀਦ ਕਰਦੇ ਹਾਂ ਵੀ ਜਿਹੜੇ ਉਹ ਆਉਣਗੇ। ਸੋ ਜਿਹੜੇ ਉੱਧਰੋਂ ਦੀ ਲੰਘ ਵੜ ਰਹੇ ਆ ਤੇ ਭਾਈ ਜ਼ਰੂਰ ਜਾਓ, ਜਾਂ ਜਿਹੜੇ ਨਜ਼ਦੀਕ ਰਹਿੰਦੇ ਆ ਉਹ ਜਾ ਕੇ ਆਓ, ਦੇਖੋ ਟਰੱਕਿੰਗ 'ਚ ਬੜਾ ਕੁਛ ਨਵਾਂ ਜਿਹੜਾ ਉਹ ਦੇਖਣ ਨੂੰ ਮਿਲੇਗਾ। ਨਵੇਂ ਟਰੱਕ, ਨਵੇਂ ਇੰਜਨ ਵੀ ਜਿਹੜੇ ਉੱਥੇ ਫਿਰ ਆਉਂਦੇ ਆ, ਕੋਈ ਕਮਨਸ ਵਾਲੇ ਜਾਂ ਕੈਨਵਰਥ ਵਾਲੇ ਜਾਂ ਵੋਲਵੋ ਵਾਲੇ, ਜਾਂ ਇਹ ਸਾਰੇ ਇਹ ਵੀ ਕੋਈ ਨਵੇਂ ਮਾਡਲ ਪੇਸ਼ ਕਰ ਰਹੇ ਆ ਆਪਣੇ ਟਰੱਕ ਦੇ ਵਿੱਚ? ਸਿਰਫ ਇੱਕੋ ਹੀ ਕੈਨਵਰਥ ਦਾ ਟਰੱਕ, ਕੈਨਵਰਥ ਦਾ ਬੂਥ ਹੈਗਾ ਆ ਇੱਥੇ। ਬਾਕੀ ਸਾਰੇ ਮੈਨੂਫੈਕਚਰ ਜਿਹੜੇ ਉਹ ਐਬਸੈਂਟ ਹੈਗੇ ਆ। ਅੱਛਾ, ਰੀਜ਼ਨ ਕੀ ਤੁਹਾਨੂੰ ਕੁਝ ਹੈ? ਕੀ ਗੱਲ ਚਰਚਾ? ਰੀਜ਼ਨ ਮੈਨੂਫੈਕਚਰ ਜਿਹੜੇ ਆ ਨਾ, ਉਹ ਸਮਾਲ ਸ਼ੋਜ਼, ਜਿਹੜੇ ਰੀਜਨਲ ਸ਼ੋਜ਼ ਆ, ਉਹਨਾਂ ਦੇ ਵਿੱਚ ਜ਼ਿਆਦਾ ਹੁਣ ਪਾਰਟੀਸਪੇਟ ਕਰਨ ਦੀ ਕੋਸ਼ਿਸ਼ ਆ, ਕਿਉਂਕਿ ਜਿਹੜਾ ਇਹ ਸ਼ੋਅ ਹੈਗਾ ਇਹ ਵੱਡਾ ਹੈਗਾ, ਮਨੀ ਬਹੁਤ ਲੱਗਦੀ ਹੈਗੀ ਆ, ਪਰ ਫਿਰ ਜਿਹੜੀ ਪਬਲਿਕ ਹੈਗੀ ਆ ਉਹ ਲੋਕਲ ਹੀ ਰਹਿ ਜਾਂਦੀ ਆ। ਸੋ ਇਸ ਕਰਕੇ ਲੋਕਲ ਪਬਲਿਕ ਨੂੰ, ਤੇ ਨਾਲੇ ਦੂਜੀ ਗੱਲ ਹੋ ਰਿਹਾ ਕਿ ਹੁਣ ਜਿੰਨੇ ਵੀ ਜਿਹੜੇ ਮੈਨੂਫੈਕਚਰਰ ਹੈਗੇ ਆ ਉਹ ਆਪਣੇ ਸਪੈਸ਼ਲ ਇਵੈਂਟਸ ਕਰਨ ਲੱਗ ਗਏ ਹੈਗੇ ਆ, ਕਿ ਜਿੱਦਾਂ ਵੋਲਵੋ ਹੈਗਾ ਜਾਂ ਹੋਰ ਕੰਪਨੀਆਂ ਹੈਗੀਆਂ,
ਉਹ ਆਪਣਾ ਸਪੈਸ਼ਲ ਇਵੈਂਟ ਕਰਕੇ ਉਹ ਸਪੈਸ਼ਲ ਜਿਹੜੀਆਂ ਟਰੱਕਿੰਗ ਕੰਪਨੀਜ਼ ਹੈਗੀਆਂ ਸੈਟ ਨੰਬਰ ਆਫ ਟਰੱਕਿੰਗ ਕੰਪਨੀ, ਸੈਟ ਨੰਬਰ ਆਫ ਪੀਪਲ ਜਿਹਨਾਂ ਨੂੰ ਉਹਨਾਂ ਨੂੰ ਪਤਾ ਵੀ ਇਹਨਾਂ ਨੇ ਟਰੱਕ ਬਾਏ ਕਰਨੇ ਆ, ਉਹ ਉਹਨਾਂ ਨੂੰ ਸਪੈਸ਼ਲੀ ਫਲਾਈ ਕਰਕੇ ਲੈ ਜਾਂਦੇ ਆਪਣੇ ਇਵੈਂਟਸ ਦੇ ਉੱਤੇ। ਸੋ ਉੱਥੇ ਉਹ ਜ਼ਿਆਦਾਤਰ ਉੱਦਾਂ ਦੇ ਇਵੈਂਟ ਹੁਣ ਕਰਨ ਲੱਗ ਗਏ ਆ ਬਜਾਏ ਇਹਦੇ ਕਿ ਟਰੱਕ ਸ਼ੋਅ ਦੇ ਉੱਤੇ। ਪਹਿਲਾਂ ਇਹ ਟਰੱਕ ਸ਼ੋਅ ਜਿਹੜਾ ਸੀਗਾ ਇਹ ਹੱਬ ਹੁੰਦੀ ਸੀ ਕਿ ਹਰ ਇੱਕ ਚੀਜ਼ ਇੱਥੇ ਹੀ ਅਨਾਊਂਸ ਹੁੰਦੀ ਸੀ, ਲਾਂਚ ਹੁੰਦੀ ਸੀ, ਪਰ ਇਸ ਵਾਰੀ ਕੋਈ ਇਦਾਂ ਦਾ ਚੀਜ਼ ਨਹੀਂ ਦੇਖਣ ਨੂੰ ਮਿਲ ਰਿਹਾ ਹੈਗਾ। ਕੁਛ ਕਹੋ ਟੈਕਨੋਲੋਜੀ ਵਗੈਰਾ ਦੇ ਵਿੱਚ ਕੁਝ ਮਾੜੇ ਮੋਟੇ ਲਾਂਚਸ ਹੋ ਰਹੇ ਆ, ਬਾਕੀ ਰੌਣਕ ਘੱਟ ਆ ਪਹਿਲਾਂ ਦੇ ਮੁਕਾਬਲੇ ਉਸ ਹਿਸਾਬ ਦੇ ਨਾਲ। ਨਹੀਂ, ਰੌਣਕ ਤਾਂ ਬਥੇਰੀ ਆ। ਵੈਂਡਰਸ ਘਟੇ ਹੈਗੇ ਅਬਾਊਟ ਦਿਸ ਸ਼ੋ, ਮੈਂ ਕਹੂੰਗਾ ਵੀ 20-25% ਤੋਂ ਛੋਟਾ ਹੋ ਗਿਆ ਹੈਗਾ। ਅੱਛਾ, ਪਰ ਵੈਸੇ ਕਹਿ ਲਓ ਵੀ ਉਦਾਂ ਇਹ ਆ ਵੀ ਨੰਬਰਸ ਦੇ ਤੌਰ ਤੇ ਲੱਗ ਰਿਹਾ ਵੀ ਕਾਫੀ ਪਬਲਿਕ ਹੈਗੀ। ਠੀਕ ਹੈ। ਤੇ ਜਿੱਦਾਂ ਇਹ ਵੋਲਵੋ ਆ, ਆਪਣੇ ਜਿੰਨੇ ਵੀ ਇਹ ਮੈਨੂਫੈਕਚਰਰ ਸਾਰੇ US ਨੇ ਜਾਂ ਬਾਹਰੋਂ ਵੀ ਆਉਂਦੇ ਨੇ ਜਿਹੜੇ ਟਰੱਕ ਇੱਥੇ ਅਮਰੀਕਾ 'ਚ? ਇੱਕ ਟਰੱਕ ਬਾਹਰੋਂ ਆਇਆ ਹੈਗਾ, ਯੂਰਪ ਤੋਂ ਆਇਆ ਹੈਗਾ, ਉਹ ਇੰਟਰਸਟਿੰਗ ਹੈਗਾ ਦੇਖਣ ਵਾਸਤੇ। ਸਕੈਨੀਆ ਜਿਹੜਾ ਟਰੱਕ ਹੈਗਾ ਕਾਫੀ ਮਸ਼ਹੂਰ ਆ ਉੱਧਰ ਕੀਤਾ ਹੈਗਾ। ਹਾਂਜੀ, ਸਕੈਨੀਆ ਇੰਪੋਰਟ ਕੀਤਾ, ਉਹ ਹੈਗਾ ਸ਼ੋਅ ਦੇ ਵਿੱਚ ਇੱਥੇ ਹੈਗਾ ਆ ਟਰੱਕ। ਪਰ ਜਿੱਦਾਂ ਆਪਾਂ ਅੱਗੇ ਗੱਲ ਕੀਤੀ ਸੀ ਇਲੈਕਟ੍ਰਿਕ ਜਾਂ ਹੋਰ ਕੋਈ ਟਰੱਕ ਜਿਹੜਾ ਆ, ਕਿਉਂਕਿ ਨਿਕੋਲਾ ਤੇ ਬੈਂਕਰਪਸੀ ਕਰ ਗਿਆ ਤੇ ਬਾਕੀ ਹੋਰ ਕੋਈ ਜਿਹੜਾ ਆ ਉਹ ਏਡਾ ਹੈ ਨਹੀਂ। ਕੋਈ ਹਾਈਬ੍ਰਿਡ ਇੰਜਨ ਜਾਂ ਕੁਛ ਏਦਾਂ ਦੀ ਕੋਈ ਚੀਜ਼ ਉਹ ਵੀ ਨਹੀਂ? ਨਹੀਂ, ਤੁਸੀਂ ਕਾਫੀ ਟੇਕ ਲਾਈ ਸੀਗੀ ਵੀ ਸ਼ਾਇਦ ਹਾਈਬ੍ਰਿਡ ਦੇ ਉੱਤੇ ਕੰਮ ਹੋਣਾ ਚਾਹੀਦਾ, ਪਰ ਲੱਗਦਾ ਨਹੀਂ ਕੋਈ ਬੜਾ ਕੰਮ। ਮੈਂ ਅੱਜ ਵੀ ਕਹਿਣਾ ਕਿ ਹਾਈਬ੍ਰਿਡ ਇਜ਼ ਦਾ ਆਨਸਰ, ਠੀਕ ਹੈ ਨਾ, ਕਿਉਂਕਿ ਡੀਜ਼ਲ ਨੂੰ ਤੁਸੀਂ ਇੰਨੀ ਜਲਦੀ ਫੇਜ਼ ਆਊਟ ਨਹੀਂ ਕਰ ਸਕਦੇ। ਜਿਹੜੀ ਇੰਨੀ ਦੇਖੋ ਇੰਨੀ ਇੰਬੈਡਡ ਆ ਨਾ ਉਹ ਚੀਜ਼, ਆਪਣੀ ਇਕਨੋਮੀ ਆਪਣੀ ਬਲੱਡ ਦੇ ਵਿੱਚ ਇੰਨੀ ਇੰਬੈਡਡ ਆ, ਉਹ ਨਹੀਂ ਬਾਹਰ ਨਿਕਲ ਸਕਦੀ ਇੰਨੀ ਜਲਦੀ। ਹਿਊਮਨ ਨੇਚਰ ਆ, ਇਟ ਵਿਲ ਟੇਕ ਟਾਈਮ ਟੂ ਅਡਾਪਟ, ਹੈ ਨਾ। ਉਦਾਂ ਚਲੋ ਮੈਨੂਫੈਕਚਰਰਸ ਨੂੰ ਪੁੱਛਿਓ ਤੁਸੀਂ ਵੀ ਕੋਈ ਹਾਈਬ੍ਰਿਡ ਦੇ ਉੱਤੇ ਕੰਮ ਹੋ ਰਿਹਾ ਨਹੀਂ ਹੋ ਰਿਹਾ, ਫਿਰ ਅਗਲੀ ਵਾਰੀ ਆਪਾਂ ਪੁੱਛਾਂਗੇ, ਗੱਲ ਕਰਾਂਗੇ। ਮੈਨੂਫੈਕਚਰਰਸ ਹੈ ਨਹੀਂ ਗੇ ਇੱਥੇ ਜਿਨ੍ਹਾਂ ਨੂੰ ਉਹ ਗੱਲ ਕਰਨੀ ਹੈਗੀ ਆ, ਨਾ ਤਾਂ ਇੰਜਨ ਵਾਲੇ ਹੈਗਾ ਕੋਈ ਇੱਥੇ, ਨਾ ਹੋਰ ਹੀ ਕੋਈ ਹੈਗਾ। ਸੋ ਮੈਨੂਫੈਕਚਰਰਸ ਹੈ ਨਹੀਂ ਗੇ, ਪਰ ਡੈਫੀਨੇਟਲੀ ਹੋਰ ਜਿਹੜੀ ਇੰਡਸਟਰੀ ਦਾ ਹਿੱਸਾ ਆ, ਚਾਹੇ ਉਹ ਕੰਪਲਾਇੰਸ ਲੈ ਲਓ, ਚਾਹੇ ਉਹ ਟੈਕਨੋਲੋਜੀ ਲੈ ਲਓ, ਇੰਸ਼ੋਰੈਂਸ ਵਾਲੇ ਲੈ ਲਓ, ਪਾਰਟਸ ਵਾਲੇ ਬਹੁਤ ਜ਼ਿਆਦਾ ਆ। ਜੇ ਕਿਸੇ ਨੇ ਇੱਥੇ ਇੱਕ ਮੈਂ ਬੜਾ ਇੰਟਰਸਟਿੰਗ ਦੇਖਿਆ ਹੈਗਾ ਕਾਨਸੈਪਟ, ਜਿੱਦਾਂ ਆਪਣੇ ਕਹਿੰਦੇ ਆ ਟਰੱਕ ਜਿਹੜਾ ਆ ਉਹਨੂੰ ਜੇ ਥੱਲੇ ਸਰਵਿਸ ਕਰਨਾ ਆ ਤੇ ਉਹ ਟਰੱਕ ਜਿਹੜਾ ਉਹਨੂੰ ਬੇ ਬਣਾਉਣੀ ਪੈਂਦੀ ਆ ਥੱਲੇ ਪੱਟ ਕੇ। ਇੱਥੇ ਲਿਫਟਸ ਆ ਗਈਆਂ ਜਿਹੜੀਆਂ ਸਾਰੀ ਟ੍ਰੇਲਰ ਸਣੇ ਟਰੱਕ ਨੂੰ ਉੱਤੇ ਚੱਕਦੇ। ਤੁਹਾਡੀ ਏਡੀਆਂ ਤਕੜੀਆਂ? ਹਾਂ, ਸੋ ਹੈ ਵੀ ਏਡੀਆਂ ਤਕੜੀਆਂ ਨਹੀਂ, ਆਪਣਾ ਤੁਸੀਂ ਰੇੜ ਕੇ ਜਿੱਥੇ ਮਰਜ਼ੀ ਉਹਨਾਂ ਨੂੰ ਲੈ ਕੇ ਜਾ ਸਕਦੇ ਆ। ਮਤਲਬ ਕਿ ਕੱਲੇ ਟਾਇਰ ਦੇ ਥੱਲੇ ਲਾ ਕੇ ਤੇ ਉਹ ਮਿੰਟ 'ਚ ਸਾਰਾ ਟਰੱਕ ਚੱਕ ਦਿੰਦੇ। ਇੰਟਰਸਟਿੰਗ। ਸੋ ਕਾਫੀ ਕੁਝ ਜਿਹੜਾ ਉਦਾਂ ਦੀ ਟੈਕਨੋਲੋਜੀ ਬਹੁਤ ਜ਼ਿਆਦੀ ਆ ਇੱਥੇ ਇਸ ਵੇਲੇ। ਬਹੁਤ ਚੀਜ਼ਾਂ ਜਿਹੜੀਆਂ ਟਰੱਕ ਸਟਾਪਸ ਆਏ ਆ ਕਾਫੀ, ਜਿਹੜੇ ਆ ਪੈਟਰੋਟੀਏ ਆ ਜਾਂ ਹੋਰ ਆ, ਉਹ ਟਰੱਕ ਸਟਾਪ ਹੈਗੇ ਆ। ਸੋ ਇਦਾਂ ਦੀਆਂ ਚੀਜ਼ਾਂ ਕਾਫੀ ਇੱਥੇ ਅਵੇਲੇਬਲ ਆ ਜੀ। ਕੁਝ ਕਾਲਰ ਵੀ ਆਪਣੇ ਨਾਲ ਜੁੜ ਰਹੇ, ਆਪਾਂ ਉਹਨਾਂ ਨਾਲ ਵੀ ਕਰਦੇ ਹਾਂ ਗੱਲ। ਸਰੋਤੇ ਕਾਲ ਕਰਨ ਦੇ ਲਈ ਨੰਬਰ ਹੈ 408-272-52। ਹਾਂਜੀ ਬਲਜਿੰਦਰ ਜੀ, ਕੀ ਸਵਾਲ ਹੈ ਜੀ? ਸਤਿ ਸ਼੍ਰੀ ਅਕਾਲ। ਹਾਂਜੀ ਭਾਜੀ, ਸਤਿ ਸ਼੍ਰੀ ਅਕਾਲ ਜੀ। ਮੈਂ ਕੈਂਸਰ ਤੋਂ ਬੋਲ ਰਿਹਾ, ਬਲਜਿੰਦਰ ਸਿੰਘ ਢਿੱਲੋਂ ਜੀ। ਸਤਿ ਸ਼੍ਰੀ ਅਕਾਲ। ਰਮਨ ਭਾਜੀ ਨੂੰ ਇੱਕ ਸੁਝਾਅ ਸੀ ਜਾਂ ਪੁੱਛਣਾ ਸੀ। ਭਾਜੀ ਇੱਥੇ ਟਰੱਕਾਂ ਦੇ CPC ਬਹੁਤ ਚੋਰੀ ਹੋ ਰਹੇ ਆ। ਇਸ ਵੀਕ ਸਾਡੇ ਯਾਰਡ ਤੋਂ 4 ਹੋਇਆ, ਨਾਲ ਇੱਕ ਸਾਡੇ ਪਾਕਿਸਤਾਨੀ ਯਾਰਡ 15 ਉੱਥੋਂ ਚੋਰੀ ਹੋ ਗਏ ਆ। ਅਪ ਟੂ 15 ਮਾਡਲ ਤੋਂ ਲੈ ਕੇ 18 ਮਾਡਲ ਤੱਕ। ਕੀ ਤੁਸੀਂ ਕੰਪਨੀਆਂ ਨਾਲ ਕੋਈ ਟਰੱਕਿੰਗ ਕੰਪਨੀਆਂ ਨੂੰ ਸੁਝਾਅ ਦੇ ਸਕਦੇ ਆ ਵੀ ਉਹਦਾ ਕੋਈ CPC ਦਾ ਵੈਨ ਨੰਬਰ ਨਾਲ ਲੌਕ ਕੀਤਾ ਜਾਵੇ, ਵੀ ਜੇ ਕੋਈ ਚੋਰੀ ਵੀ ਕਰੇ ਤਾਂ ਉਹ ਕਿਸੇ ਦੇ ਕੰਮ ਨਾ ਆ ਸਕੇ। ਬਹੁਤ ਇੱਥੇ ਭਾਜੀ ਵੱਡੀ ਪ੍ਰੋਬਲਮ ਆ ਰਹੀ ਆ ਇੱਥੇ ਕੈਂਸਰ ਸਾਲ। ਸਾਡੇ ਅੱਗੇ ਕੈਲੀਫੋਰਨੀਆ ਵੀ ਬਹੁਤ ਸੀ, ਤੁਹਾਨੂੰ ਪਤਾ, ਇੱਕ CPC 10,000 ਦਾ ਵਿਕ ਗਿਆ। ਇਹਦੇ ਬਾਰੇ ਕੋਈ ਸੁਝਾਅ ਦੇ ਸਕਦੇ ਜੀ? ਭਾਜੀ ਮੈਂ ਤਾਂ ਰੇਡੀਓ ਪ੍ਰੋਗਰਾਮ ਤੇ ਕਹੂੰਗਾ, ਥੈਂਕ ਯੂ ਪਹਿਲਾਂ ਤੁਹਾਡਾ ਕਾਲ ਕਰਨ ਦਾ, ਤੇ ਦੂਸਰਾ ਮੈਂ ਰੇਡੀਓ ਪ੍ਰੋਗਰਾਮ ਤੇ ਕਹੂੰਗਾ ਕਿ ਜੇ ਆਪਣੇ ਮਕੈਨਿਕ ਕੋਈ ਹੈਗੇ ਆ ਜਿਹੜੇ ਕਿ ਇਸ ਚੀਜ਼ ਬਾਰੇ ਥੋੜਾ ਗਿਆਨ ਰੱਖਦੇ ਆ, ਕਿਉਂਕਿ ਮੈਂ ਮਕੈਨਿਕ ਨਹੀਂ ਹੈਗਾ, ਮੈਨੂੰ ਮੈਂ ਐਵੇਂ ਕਹਾਂ ਮੈਨੂੰ ਮੈਂ ਕੋਈ ਸਲਾਹ ਦੇਵਾਂ ਤੁਹਾਨੂੰ, ਉਹ ਨਹੀਂ ਹੈਗੀ। ਪਰ ਮੈਂ ਕਹੂੰਗਾ ਵੀ ਜੇ ਕਿਸੇ ਨੂੰ ਵੀ ਇਹਦੇ ਬਾਰੇ ਕੁਝ ਜਾਣਕਾਰੀ ਹੈਗੀ ਆ, ਕੋਈ ਮਕੈਨਿਕ ਇਦਾਂ ਦੇ ਆਪਣੇ ਵੀਰ ਹੈਗੇ ਜਿਹੜੇ ਕਿ ਦੱਸ ਸਕਦੇ ਆ ਵੀ ਲੌਕ ਜਾਂ ਉਸ ਨੂੰ ਬੌਂਡ ਕਿੱਦਾਂ ਕੀਤਾ ਜਾ ਸਕਦਾ ਜਾਂ ਕੁਝ ਇਦਾਂ ਦੀ ਚੀਜ਼। ਮਕੈਨਿਕ ਨਾਲ ਵੀ ਮੈਂ ਗੱਲ ਕੀਤੀ ਸੀ, ਜੋ ਕਹਿੰਦੇ ਵੀ ਅਸੀਂ ਕੁਝ ਨਹੀਂ ਕਰ ਸਕਦੇ। ਮੈਂ ਕਿਹਾ ਵੀ ਅਸੀਂ ਬਾਰ-ਬਾਰ ਕੱਢ ਲਈਏ, ਉਹਨੂੰ ਘਰ ਲੈ ਜਾਈਏ, ਜਿੱਦਾਂ ਆਪਾਂ ਘਰੋਂ ਕੋਈ ਆਪਣਾ ਉਹ ਟੈਬਲੇਟ ਲੈ ਜਾਂਦੇ ਆ। ਉਹ ਕਹਿੰਦੇ ਵੀ ਤੁਸੀਂ ਬਾਰ-ਬਾਰ ਇਹਨੂੰ ਕਰੂੰਗੇ ਤਾਂ ਤੁਹਾਡੇ ਉਹ ਇਹਦੀ ਪਲੱਗਿੰਗ ਖਰਾਬ ਹੋ ਜਾਣੀ ਆ, ਵਾਇਰਿੰਗ ਖਰਾਬ ਹੋ ਜਾਣੀ, ਫਿਰ ਸਾਰੀ ਵਾਇਰਿੰਗ ਚੇਂਜ ਕਰਨੀ। ਮੈਂ ਇਹ ਕਹਿੰਦਾ ਵੀ ਕੰਪਨੀਆਂ ਨੂੰ ਤੁਸੀਂ ਕੋਈ ਫਰੇਡ ਲਾਈਨਰ ਨੂੰ ਜਾਂ ਦੂਜੀਆਂ ਕੰਪਨੀਆਂ ਨੂੰ ਸੁਝਾਅ ਦੇ ਸਕਦੇ ਆ ਵੀ ਇਹਦਾ ਕੋਈ ਉੱਤੇ ਕੀਤਾ ਜਾਵੇ ਵੀ ਇਹਨੂੰ ਉਹਦੇ ਵੈਨ ਨੰਬਰ ਨਾਲ ਲੌਕ ਕਰਤਾ ਜਾਵੇ ਵੀ ਦੂਜੇ ਟਰੱਕ 'ਚ ਕੰਮ ਆਵੇ ਹੀ ਨਾ। ਤੇ ਜ਼ਿਆਦਾ ਚੋਰੀ ਵੀ ਜ਼ਿਆਦਾ ਫਰੇਡ ਲਾਈਨਰ ਦੇ ਹੋ ਰਹੇ ਆ। ਈਜ਼ੀ ਐਕਸੈਸ ਆ ਕੀ ਇਹਦਾ CPC ਦਾ?
ਸੀਪੀਸੀ ਜੀ, ਸੀਪੀਸੀ ਹੁੰਦਾ ਇਹਦੇ ਵਿੱਚ ਲੱਗਾ ਵੀ ਸੌਖਾ ਹੀ ਲੱਥ ਜਾਂਦਾ ਆ, ਮਤਲਬ ਈਜ਼ੀ। ਡੈਸ਼ਬੋਰਡ ਤੋੜਦੇ ਆ ਅੱਛਾ ਉਹਦੇ ਵਿੱਚੋਂ 1 ਮਿੰਟ ਦੀ ਤਾਰਾਂ ਕੱਟ ਕੇ ਲੈ ਇਹ ਤਾਂ ਉਹ ਗੱਲ ਹੋਈ ਜਿੱਦਾਂ ਆਮ ਗੱਡੀਆਂ ਦੇ ਕੈਟਾਲਿਟਿਕ ਕਨਵਰਟਰ ਚੋਰੀ ਕਰਦੇ ਸੀ, ਉਦਾਂ ਮੈਨੂੰ ਲੱਗਦਾ ਸੀਪੀਸੀ ਚੋਰੀ ਹੋਣ ਲੱਗ ਗਈ। You don't get a chance to choose. ਵੱਧ ਤੋਂ ਵੱਧ 5 ਮਿੰਟ ਲੱਗਦੇ ਜੀ ਚੋਰੀ ਕਰਨ ਨੂੰ। ਚਲੋ ਕੋਈ ਨਹੀਂ, ਕੰਪਨੀਆਂ ਨੂੰ ਕੋਈ ਸਿੱਧਾ ਦਿੱਤਾ ਜ਼ਰੂਰ। ਠੀਕ ਹੈ, ਧੰਨਵਾਦ ਜੀ ਕਾਲ ਦੇ ਲਈ। ਠੀਕ ਹੈ, ਥੈਂਕ ਯੂ। ਓਕੇ ਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਨੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੁਸੀਂ ਸੈਸ਼ਨ ਦਿੰਦੇ ਹੋ ਇਹਨਾਂ ਬੰਦਿਆਂ ਨੂੰ ਆਈਏ ਦਾ, ਉਹਦੇ ਨਾਲ ਇਹਨਾਂ ਨੂੰ ਉਹ ਦੇਣ ਦੀ ਬਜਾਏ ਇਹਨਾਂ ਨੂੰ ਇੱਕ ਕੰਪਿਊਟਰ ਚਲੋ ਇਹਨਾਂ 4 ਅੱਖਰਾਂ ਅੰਗਰੇਜ਼ੀ ਦੇ ਆਉਣ ਲੱਗਣ। ਹਾਂਜੀ, ਕਿਉਂ? ਜੇ ਉਹਨਾਂ ਨੂੰ ਅੰਗਰੇਜ਼ੀ ਬੋਲਣੀ ਆਊਗੀ, ਇਹਨੂੰ ਆਈਐਲ AI ਕੀ ਕਹਿੰਦੇ ਤੁਸੀਂ, ਉਹਦੀ ਜ਼ਰੂਰਤ ਨਹੀਂ ਗੀ। ਸਾਡੇ ਬੰਦਿਆਂ ਨੂੰ ਅੰਗਰੇਜ਼ੀ ਤਾਂ ਬੋਲਣ ਤੋਂ ਡਰਦੇ ਆ। ਹਰ ਇੱਕ ਬੰਦਾ ਕੋਸ਼ਿਸ਼ ਕਰੇ ਸਿੱਖ ਸਕਦਾ। ਉਹਨਾਂ ਨੇ ਕਿਹੜਾ PhD ਕਰਾਉਣੀ ਇਹਨਾਂ ਤੋਂ, ਉਹਨਾਂ ਨੇ ਸਿਰਫ ਇੰਨਾ ਹੀ ਆ ਕਮਿਊਨੀਕੇਸ਼ਨ ਕਰ ਸਕੇ ਪੁਲਿਸ ਵਾਲੇ ਨਾਲ। ਨਹੀਂ, ਉਹ ਤਾਂ ਦੇਖੋ ਜੀ, ਇਹ ਸ਼ੁਰੂਆਤ ਆ। ਜਿੱਥੇ ਜਦੋਂ ਟੈਸਟ ਲੈਣਾ, ਜੇ ਉੱਥੇ ਸਖਤੀ ਕਰੀ ਜਾਣ ਤਾਂ ਇਹ ਸਮੱਸਿਆ ਆਪੇ ਹੱਲ ਹੋ ਜਾਣੀ ਆ। ਆਪੇ ਹੱਲ ਹੋ ਜਾਣੀ। ਇਹ ਦੂਰ ਤੱਕ ਜਾਣ ਦੀ ਲੋੜ। ਦੂਜੀ ਗੱਲ ਦਾ ਇਹ ਤਾਂ ਅਸੀਂ ਪਹਿਲਾਂ ਹੀ ਦੱਸਿਆ ਸੀਗਾ ਕਿ ਆਪਣੇ ਹਰ ਸ਼ਹਿਰ ਦੇ ਵਿੱਚ ਅਡਲਟ ਸਕੂਲ ਹੈਗੇ ਆ। ਹਾਂਜੀ, ਹਰ ਸ਼ਹਿਰ ਜਿਹੜਾ ਫ੍ਰੀ ਐਜੂਕੇਸ਼ਨ ਦਿੰਦਾ ਆ। ਜੇ ਲੈਣੀ ਆ ਐਜੂਕੇਸ਼ਨ, ਸਿੱਖਣਾ, ਤੁਹਾਨੂੰ ਕੋਈ ਇਹ ਨਹੀਂ ਵੀ ਅਵੇਲੇਬਲ ਹੀ ਹੈਗੀ, ਸਭ ਕੁਝ ਅਵੇਲੇਬਲ ਹੈ। ਹੁਣ ਦੇਖੋ ਵੀ ਜਿਹੜਾ ਕੋਈ ਲੂਪ ਹੋਲ ਆ ਉਹਨੇ ਵਰਤਣਾ ਹੈ, ਜਿਹਨੇ ਵਰਤਣਾ ਉਹਨੇ ਕਹਿਣਾ ਵੀ ਨਾ ਦੇਣ। ਫਿਰ ਹਨਾ, ਅਗਲੇ ਦੀ ਵੀ ਗੱਲ ਸਹੀ ਆ ਵੀ ਨਾ ਦੇਣ। ਫਿਰ ਜੇ ਏਦਾਂ ਹੀ ਅਗਲੇ ਦੇਈ ਜਾਂਦੇ ਆ, ਕਰੀ ਜਾਂਦੇ ਆ, ਕੁੰਡੀ ਲੱਗੀ ਜਾਂਦੀ ਆ, ਤੇ ਹੁਣ ਕੀ ਕਰਨਗੇ ਬੰਦੇ। ਦੁਨੀਆ ਦੇ ਦੇਖੋ ਹਰ ਤਰ੍ਹਾਂ ਦਾ ਇਨਸਾਨ ਆ, ਜਿਹਨੂੰ ਮੌਕਾ ਮਿਲਦਾ ਉਹਨੇ ਵਰਤੀ ਲੈਣੀ ਆ ਉਹ ਸਾਰੀਆਂ ਜਿੰਨੀਆਂ ਚੀਜ਼ਾਂ ਜੀ। ਤੇ ਅੱਛਾ, ਇਹਨਾਂ ਨੇ ਸੀਪੀਸੀ ਚੋਰੀ ਦੀ ਗੱਲ ਕੀਤੀ ਆ। ਹੁਣ ਟਰੱਕ ਸ਼ੋਅ ਦੇ ਉੱਤੇ ਤੁਸੀਂ ਹੈਗੇ ਆ, ਟਰੱਕ ਟ੍ਰੇਲਰ ਚੋਰੀ ਦੇ ਕਿੰਨੇ ਮਾਮਲੇ ਜਿਹੜੇ ਆਉਂਦੇ ਆ, ਉਹਦੀ ਬੈਟਰ ਟਰੈਕਿੰਗ ਦੇ ਲਈ ਜਾਂ ਚੋਰੀ ਤੋਂ ਬਚਾਅ ਦੇ ਲਈ ਉੱਥੇ ਵੀ ਕੁਝ ਨਵੇਂ ਪ੍ਰੋਡਕਟ ਜਾਂ ਕੋਈ ਨਵੀਂ ਉਸ ਨੂੰ ਲੈ ਕੇ ਗੱਲਬਾਤ ਆ? ਲੱਭ ਰਹੇ ਆ, ਕੋਸ਼ਿਸ਼ ਕਰ ਰਹੇ ਆ। ਕੋਈ ਨਾ ਕੋਈ ਸਾਨੂੰ ਇੱਥੇ ਵੈਂਡਰ ਮਿਲ ਜਾਵੇ ਜਿਹੜਾ ਕਿ ਇਸ ਚੀਜ਼ ਨੂੰ ਐਡਰੈਸ ਕਰ ਸਕੇ। ਟਰੈਕਿੰਗ ਵੀ ਹੈਗੀ ਆ, ਸਭ ਕੁਝ ਹੈਗਾ, ਅਵੇਲੇਬਲ ਹੈਗਾ। ਪਰ ਪ੍ਰੋਬਲਮ ਇਹ ਹੈਗੀ ਆ ਕਿ ਜੇ ਕੋਈ ਵੈਂਡਰ ਮਿਲ ਜਾਂਦਾ ਤਾਂ ਡੈਫੀਨੇਟਲੀ ਇਹ ਚੀਜ਼ ਲਿਆਵਾਂਗੇ ਕੱਲ ਨੂੰ ਜਾਂ ਪਰਸੋਂ ਨੂੰ ਅਗਲੇ ਪ੍ਰੋਗਰਾਮ ਤੱਕ। ਜੀ ਠੀਕ ਹੈ ਜੀ। ਜੀ ਤੇ ਸਰੋਤਿਓ, ਜੇ ਤੁਸੀਂ ਵੀ ਕੋਈ ਕਾਲ ਕਰਕੇ ਸਵਾਲ ਪੁੱਛਣਾ ਚਾਹੁੰਦੇ ਆ, ਗੱਲਬਾਤ ਕਰਨੀ ਚਾਹੁੰਦੇ ਆ, ਸੁਝਾਅ ਆ ਤੁਹਾਡਾ ਜਾਂ ਵਿਚਾਰ ਨੇ ਟਰੱਕਿੰਗ ਇੰਡਸਟਰੀ ਨੂੰ ਲੈ ਕੇ ਕੁਛ, ਤਾਂ ਕਾਲ ਕਰ ਸਕਦੇ ਹੋ। ਨੰਬਰ ਹੈ 408 272 5200 4082725200। ਇੱਕ ਛੋਟੀ ਜਿਹੀ ਬ੍ਰੇਕ, ਤੇ ਬ੍ਰੇਕ ਤੋਂ ਬਾਅਦ ਆਪਾਂ ਮੁੜਦੇ ਹਾਂ ਵਾਪਸ, ਗੱਲਬਾਤ ਨੂੰ ਇਦਾਂ ਹੀ ਜਾਰੀ ਰੱਖਾਂਗੇ।
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਹੈ ਸੁਤ ਪ੍ਰੋਗਰਾਮ ਦੇ ਵਿੱਚ। ਪ੍ਰੋਗਰਾਮ ਚੱਲ ਰਿਹਾ ਜੀ ਇਸ ਟਾਈਮ ਅਪਡੇਟ ਟਰੱਕਿੰਗ। ਹਰਜੋਤ ਸਿੰਘ ਜੀ ਸਵਾਗਤ ਹੈ ਇੱਕ ਵਾਰੀ ਫਿਰ, ਜੀ ਆਇਆਂ ਨੂੰ। ਸਤਿ ਸ਼੍ਰੀ ਅਕਾਲ, ਧੰਨਵਾਦ, ਜੀ ਆਇਆਂ। ਰਮਨ ਜੀ, ਜੀ ਆਇਆਂ ਨੂੰ ਇੱਕ ਵਾਰੀ ਫਿਰ ਸਵਾਗਤ ਹੈ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਲੁਈਵਿਲ ਕੰਟਕੀ ਤੋਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਰਮਨ ਜੀ ਨਾਲ ਫੋਟੋਆਂ ਵੀ ਘੱਲ ਰਹੇ ਆ, ਮੈਂ ਦੇਖ ਰਿਹਾ ਨਾਲ ਵੀ ਉਹ ਜਿਹੜਾ ਟਰੱਕ ਚਾੜਿਆ ਆ ਉਹਨਾਂ ਨੇ ਜੈਕ ਦੇ ਉੱਤੇ, ਵੀ ਉਹ ਤਾਂ ਕਮਾਲ ਹੀ ਕੀਤੀ ਪਈ ਆ। ਵੀ ਚਲੋ ਹੋਣਗੇ, ਪਹਿਲੋਂ ਸਾਡੇ ਵਰਗੇ ਵਾਲੀ ਜਿਹੜੀ ਨਵੀਂ ਚੀਜ਼ ਹੁੰਦੀ ਆ ਦੇਖ ਕੇ ਅਸੀਂ ਵੀ ਬੜੇ ਜਿਹੜੇ ਇਸ ਚੀਜ਼ ਨੂੰ ਹੈਰਾਨ ਹੋ ਜਾਂਦਾ ਆ। ਆਪਣੇ ਨਾਲ ਕਾਲਰ ਜੁੜੇ ਨੇ ਅਭੀ ਜੀ, ਉਹਨਾਂ ਦੇ ਸੁਣਦੇ ਆ ਜੀ ਗੱਲਬਾਤ। ਹਾਂਜੀ ਅਭੀ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ, ਪੰਜਾਬੀ ਰੇਡੀਓ ਟੀਮ ਦੇ ਸੁਣਨ ਵਾਲੇ ਜਿੰਨੇ ਵੀ ਸਾਰੇ ਸਰੋਤੇ ਹੈਗੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਮੈਂ ਤਾਂ ਇੱਕ ਆਪਣੇ ਟਰੱਕ ਭਰਾ ਜਿੰਨੇ ਆਪਣੇ ਸਾਰੇ ਕੰਮ ਕਰਦੇ ਆ ਲੋਕਲ, ਖਾਸ ਕਰਕੇ ਉਹਨਾਂ ਨੂੰ ਕਹੂੰਗਾ, ਅਸੀਂ ਮੈਂ ਤਾਂ ਲੌਂਗ ਤੇ ਵੀ ਕਰੀਦਾ, ਲੋਕਲ ਵੀ ਵਿੱਚ ਵਿਚਾਲੇ ਕਰ ਲਈਦਾ, ਵੀ ਘੱਟੋ ਘੱਟ ਥੋੜਾ ਜਿਹਾ ਨਾ ਆਪਣੇ ਵੀ ਆਪਣਾ ਮਿਨੀਮਮ ਰੇਟ ਜਿਹੜਾ ਨਾ, ਜਿੱਦਾਂ ਹੁਣ ਟਰੱਕ ਨੂੰ ਮੂਵ ਕਰਨ ਦਾ ਆ ਡਿਸਾਈਡ ਕਰ ਲਓ ਵੀ ਚਲੋ ਕਿਸੇ ਨੇ ਤਾਂ ਕੀ ਕਹਿਣਾ $500 ਚਲੋ ਡਾਲਰ ਫਿਲਹਾਲ ਤੁਸੀਂ ਕਰੋ ਆਪਣਾ। ਮੈਂ ਦੇਖਿਆ ਵੀ ਕਈ ਨਾ ਜਿਹੜੇ
ਬ੍ਰੋਕਰ ਪੋਸਟ ਕਰਦੇ ਹੈਗੇ, ਲੋਡ ਕਰਦੇ ਹੈਗੇ, ਜਾਂ $300 ਲਾਇਆ ਹੁੰਦਾ, ਕਿਸੇ ਨੇ $250 ਲਾਇਆ ਹੁੰਦਾ, ਮੈਂ ਤਾਂ ਕਹਿੰਦਾ ਇੰਨੀ ਤਾਂ ਕੋਈ ਕਾਰ ਵੀ ਨਹੀਂ ਜਾਂਦੀ ਹੈਗੀ ਨਾ। ਤੇ ਐਟਲੀਸਟ ਘੱਟੋ ਘੱਟ ਤੁਸੀਂ ਮਿਨੀਮਮ $500 ਡਿਸਾਈਡ ਕਰੋ ਵੀ ਅਸੀਂ ਟਰੱਕ ਮੂਵ ਕਰਨਾ ਆ, ਤੇ $500 ਦੇ ਉੱਪਰ ਅਸੀਂ ਮੂਵ ਕਰਾਂਗੇ। ਬਾਕੀ ਜਿਹੜੇ ਲੋਕਲ ਕੰਮ ਕਰਦੇ ਆ ਉਹ ਪਰ ਮਾਈਲ ਨਾ ਦੇਖਿਆ ਕਰੋ। ਲੋਕਲ ਰੋਡ ਦੀ ਜਿਹੜੇ ਲੋਡ ਹੁੰਦੇ ਆ ਉਹ ਮਾਈਲ ਦੇ ਹਿਸਾਬ ਨਾਲ ਨਹੀਂ ਹੁੰਦੇ, ਉਹ ਲੋਡ ਦੀ ਵੈਲਿਊ ਦੇ ਹਿਸਾਬ ਨਾਲ ਹੁੰਦੇ ਆ, ਪ੍ਰਾਈਸ ਹੁੰਦੀ ਆ। ਪਲੀਜ਼ ਉਹਨੂੰ ਪਰ ਮਾਈਲ ਦੇ ਹਿਸਾਬ ਨਾਲ ਕੰਮ ਕਰਿਆ ਕਰੋ। ਜਿੰਨਾ ਤੁਸੀਂ ਕੰਮ ਕਰਨਾ ਉਹਨੂੰ ਲੋਡ ਦੇ ਹਿਸਾਬ ਨਾਲ ਉਹਦੀ ਪ੍ਰਾਈਸ ਦੇਖਿਆ ਕਰੋ ਕਿੰਨੀ ਆ, ਉਹਦੇ ਹਿਸਾਬ ਨਾਲ ਚਾਰਜ ਕਰਿਆ ਕਰੋ, ਠੀਕ ਹੈ ਜੀ। ਦੂਸਰੇ ਨੰਬਰ 'ਤੇ ਜਿੱਦਾਂ ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਗੱਲ ਕਰ ਰਹੇ ਸੀਗੇ ਵੀ ਜਦੋਂ ਡਿਸਪੈਚ ਆ ਰਹੀ ਆ, ਮੈਂ ਮਤਲਬ ਅਸੀਂ ਵੈਲਕਮ ਕਰੂੰਗਾ, ਕਿਉਂਕਿ ਜੇ ਆਊਗੀ ਤਾਂ ਇਹਦੇ ਆਉਣ ਦੇ ਨਾਲ ਇੱਕ ਤਾਂ ਈਜ਼ੀ ਹੋ ਜਾਊਗਾ, ਚਲੋ ਗੱਲਬਾਤ ਕਰਨਾ ਜਿੱਦਾਂ ਵੀ ਹੈਗਾ ਟੈਕਨੋਲੋਜੀ ਯੂਜ਼ ਹੁੰਦੀ ਆ। ਦੂਸਰੇ ਨੰਬਰ ਦੇ ਉੱਪਰ ਇਹਦੇ ਨਾਲ ਜਿਹੜੇ ਏਜੰਟਸ ਹੁੰਦੇ ਨੇ, ਜਿੱਦਾਂ ਬ੍ਰੋਕਰਾਂ ਨੇ ਗਾਂ ਏਜੰਟ ਰੱਖੇ ਹੋਏ ਵੱਡੀਆਂ ਕੰਪਨੀਆਂ ਨੇ ਨਾ, ਉਹ ਸਾਰੇ ਐਲੀਮੀਨੇਟ ਹੋਣਗੇ। ਭਾਵੇਂ ਜੋਬ ਤਾਂ ਜਾਂਦੀਆਂ ਪਰ ਸਾਨੂੰ ਬਹੁਤ ਨੁਕਸਾਨ ਕਰਦੇ ਆ ਉਹ, ਕਿਉਂਕਿ ਟਰੱਕਿੰਗ ਕੰਪਨੀ ਵਾਲਿਆਂ ਨੂੰ, ਕਿਉਂਕਿ ਇਹਨਾਂ ਦੇ ਵਿੱਚ ਕਮਿਸ਼ਨ ਹੁੰਦੇ ਆ। ਉਹ ਪਿੱਛੋਂ ਲੋਡ ਦੀ ਪ੍ਰਾਈਸ ਇਹਨਾਂ ਨੂੰ ਸਾਰੀ ਪਤਾ ਹੁੰਦੀ ਵੀ 5000 ਦਾ ਉਹਨਾਂ ਨੇ ਕਹਿਣਾ ਤੂੰ 2500 ਦਾ ਵੇਚ ਦੇ, ਹਰ ਕੋਲ ਭਾਈ ਜਿੰਨਾ ਮਰਜ਼ੀ ਵੇਚ, ਉਹਨੇ ਆਪਣੇ ਪ੍ਰੋਫਿਟ ਕੱਢਣਾ ਹੁੰਦਾ। ਮੈਨੂੰ ਵੀ ਇਹਦਾ ਵਿੱਚ ਕਮਿਸ਼ਨ ਆ ਉਹ ਮੈਨੂੰ ਜ਼ਿਆਦਾ ਤੋਂ ਜ਼ਿਆਦਾ ਹੋਵੇ। ਉਹ ਪੂਰਾ ਜ਼ੋਰ ਲਾਉਂਦਾ ਵੀ ਸਸਤੇ ਤੋਂ ਸਸਤਾ ਵੇਚਣ ਦੀ ਕੋਸ਼ਿਸ਼ ਕਰਦਾ। ਅਗਰ ਆਰਟੀਫਿਸ਼ੀਅਲ ਇੰਟੈਲੀਜੈਂਸ ਜਿਹੜਾ AI ਆ ਜਾਊਗੀ, ਇਹਦੇ ਨਾਲ ਕੀ ਹੋਊਗਾ ਕਿ ਜਿਹੜਾ ਲੋਡ ਹੈਗਾ ਉਹ ਪਤਾ ਹੁੰਦਾ ਇੰਨੇ ਦਾ ਹੈਗਾ, ਤੇ ਫਿਰ ਉਹ ਸਾਨੂੰ ਜਿਹੜੀ ਕੰਪਨੀਆਂ ਟਰੱਕਿੰਗ ਕੰਪਨੀਆਂ ਹੈਗੀਆਂ ਉਹਨਾਂ ਨੂੰ ਪੈਸੇ ਜ਼ਿਆਦਾ ਬਣਨ ਦੀ ਸੰਭਾਵਨਾ ਹੈਗੀ। ਮੈਂ ਵੈਲਕਮ ਕਰੂੰਗਾ ਅਗਰ ਟੈਕਨੋਲੋਜੀ ਸਾਡੇ ਇਸ ਮਾਮਲੇ 'ਚ ਵੀ ਮੈਂ ਤੇਰੇ ਨਾਲ ਐਗਰੀ ਬਿਲਕੁਲ ਨਹੀਂ ਕਰਦਾ ਹੈਗਾ, ਕਿਉਂਕਿ ਜਿਹੜਾ ਪਰਸਨਲ ਟੱਚ ਆ ਜਦੋਂ ਉਹ ਵਿੱਚੋਂ ਨਿਕਲ ਜਾਣਾ ਆ ਨਾ, ਪਰਸਨਲ ਟੱਚ ਤਾਂ ਅਜੇ ਵੀ ਤੁਸੀਂ ਜਿਹੜੀ ਆ ਅਗਲੇ ਨਾਲ ਗੱਲ ਕਰਕੇ ਨੈਗੋਸ਼ੀਏਟ ਕਰ ਸਕਦੇ ਆ। AI ਦੇ ਵਿੱਚ ਦੇयर ਇਜ਼ ਨੋ ਨੈਗੋਸ਼ੀਏਸ਼ਨ, ਠੀਕ ਹੈ ਨਾ। ਮੈਂ ਕੱਲ ਤੈਨੂੰ ਐਗਜ਼ਾਮਪਲ ਦੇ ਰਿਹਾ ਤੁਹਾਨੂੰ ਇੱਕ, ਮੈਂ ਕੱਲ ਊਬਰ ਦੇ ਵਿੱਚ ਬੈਠਾ ਸੀਗਾ। ਜੇ ਤੁਸੀਂ ਕਹਿੰਦੇ ਲੋਕਲ ਬੰਦੇ ਨੂੰ ਰੇਟ ਜਿਹੜਾ ਦੇਖਣਾ ਚਾਹੀਦਾ, ਡੈਫੀਨੇਟਲੀ ਮੈਂ ਨਹੀਂ ਕਹਿੰਦਾ ਨਹੀਂ ਦੇਖਣਾ ਚਾਹੀਦਾ। ਹਾਂਜੀ ਤੁਸੀਂ ਲੋਕਲ ਬੰਦੇ ਨੂੰ, ਤੁਸੀਂ ਕਿਸੇ ਨੂੰ ਇਹ ਨਹੀਂ ਕਹਿ ਸਕਦੇ ਵੀ ਰੇਟ ਆਪਣਾ ਸੈੱਟ ਕਰੋ। ਤੁਸੀਂ ਇਹ ਕਰੋ ਵੀ ਹਰ ਇੱਕ ਬੰਦਾ ਆਪਣੀ ਕਾਸਟ ਦੇਖੇ, ਤੁਹਾਡੀ ਕਾਸਟ ਕੀ ਹੈ, ਕਾਸਟ ਦੇ ਹਿਸਾਬ ਨਾਲ ਦੇਖੋ ਤੁਸੀਂ ਕਿੰਨੇ ਪੈਸੇ ਬਣਾਉਣੇ ਆ, ਉੱਦਾਂ ਰੇਟ ਹੁੰਦਾ। ਕਿੰਨਾ ਟੈਲ ਕੀ $500 ਮਿਨੀਮਮ ਕਰ ਦਿਓ, 600 ਕਰ ਦਿਓ, 200 ਕਰ ਦਿਓ, 300 ਨਹੀਂ ਲਿਸਨ। ਉਸ ਤੋਂ ਬਾਅਦ 'ਚ ਮੈਂ ਤੈਨੂੰ ਗੱਲ ਦੱਸਣ ਲੱਗਿਆ, ਕੱਲ ਅਸੀਂ ਊਬਰ ਦੇ ਵਿੱਚ ਮੈਂ ਬੈਠਾ ਸੀਗਾ, ਊਬਰ ਨੂੰ ਸਾਡੀ ਉਹਨੇ ਸਾਨੂੰ ਚੱਕਿਆ, ਤੇ ਉਸ ਤੋਂ ਬਾਅਦ ਉਹਨੂੰ ਅਗਲੀ ਰਾਈਡ ਜਿਹੜੀ ਆ ਉਹ ਆਈ ਉਹ ਮੇਰੇ ਸਾਹਮਣੇ, ਤੇ ਉਹ ਕੀ ਸੀਗੀ $5.03 ਦੀ। ਤੇ ਉਹ ਇੱਕ ਵਾਰੀ ਮੇਰੇ ਵੱਲ ਦੇਖਦਾ ਸੀਗਾ, ਇੱਕ ਵਾਰੀ ਉਹ ਰਾਈਡ ਵੱਲ ਦੇਖਦਾ ਸੀਗਾ ਵੀ ਮੈਂ ਕੀ ਕਰਾਂ, ਵੀ $5.03 ਦੀ ਰਾਈਡ ਆ। ਅੱਛਾ, ਉਹਨੇ ਉਹ ਨਹੀਂ ਲਈ। ਉਸ ਤੋਂ ਬਾਅਦ ਅਗਲੀ ਰਾਈਡ ਆਈ ਉਹਨੂੰ $5.75 ਦੀ, ਦੱਸੋ, ਠੀਕ ਆ। ਫਿਰ ਉਹਨੇ ਉਹ ਨਹੀਂ ਲਈ। ਉਹ ਤੋਂ ਬਾਅਦ ਅਗਲੀ ਰਾਈਡ ਆਈ ਉਹਨੂੰ $7, ਠੀਕ ਆ। ਉਹਨੇ ਉਹ ਚੱਕ ਲਈ, ਲੈ ਲਈ। ਮੇਰੇ ਕਹਿਣ ਦਾ ਮਤਲਬ ਹੈ AI ਦੇ ਨਾਲ ਆਹ ਚੀਜ਼ ਹੋਣੀ ਆ, ਤੁਹਾਨੂੰ ਆਟੋਮੈਟਿਕਲੀ ਰੇਟ ਆਉਣਾ। ਜਿੰਨੀ ਦੇਰ ਤੱਕ ਤੁਸੀਂ ਉਹਨੂੰ ਮਨਾ ਕਰੋਗੇ ਉਨੀ ਦੇਰ ਤੱਕ ਉਹ ਅੱਗੇ ਵਧੀ ਜਾਊਗਾ। ਜਦੋਂ ਤੁਸੀਂ ਕਿਸੇ ਨੇ ਉਹਨੂੰ ਚੱਕ ਲਿਆ ਉੱਥੇ ਉਹਨੇ ਖੜ ਜਾਣਾ, ਤੇ ਜਿਹੜੇ ਬੰਦੇ ਨੇ ਜਿੰਨੇ ਤੇ ਚੱਕ ਲਿਆ ਓਨੇ ਦੀ ਉਹਦੀ ਪ੍ਰੋਫਾਈਲ ਬਣ ਜਾਣੀ ਵੀ ਇਹ ਬੰਦਾ ਇੰਨੇ 'ਚ ਲੋਡ ਚੱਕ ਲੈਂਦਾ, ਠੀਕ ਆ। ਸੋ AI ਉਹ ਨਹੀਂ ਹੈਗੀ ਕਿ AI ਦੇ ਵਿੱਚ ਤੁਹਾਨੂੰ ਕਿਉਂਕਿ ਜਿਹੜੇ ਅਲਗੋਰਿਥਮਸ ਹੈਗੇ ਨਾ, ਅਲਗੋਰਿਥਮ ਜਿਹੜੇ ਹੈਗੇ ਆ ਉਹ ਕੰਪਨੀ ਇਹ ਨਹੀਂ ਸੈੱਟ ਕਰਦੀ ਕਿ ਮੈਨੂੰ 15 ਬ੍ਰੋਕਰ ਜਾਂ ਸ਼ਿਪਰ ਇਹ ਨਹੀਂ ਸੈੱਟ ਕਰਦਾ ਕਿ ਮੈਨੂੰ 15% ਬਚਣ ਬਾਕੀ ਦੇ ਦੇ। ਬ੍ਰੋਕਰ ਉਹ ਜਿਹੜਾ ਜਿੰਨੇ ਵੀ AI ਦਾ ਸਿਸਟਮ ਹੈ ਨਾ, ਉਹਦੇ ਵਿੱਚ ਇਹ ਆ ਕਿ ਸੀ ਵਟ ਮਿਨੀਮਮ ਯੂ ਕੈਨ ਗੋ। ਸੋ ਹੁਣ ਤੁਸੀਂ ਇੱਕ ਬੰਨੇ ਦਾ ਇੱਕ ਬ੍ਰੋਕਰ ਦੇ ਨਾਲ ਤੁਸੀਂ ਨੈਗੋਸ਼ੀਏਟ ਕਰ ਰਹੇ ਆ, ਬਹਿਸਬਾਜ਼ੀ ਕਰ ਰਹੇ ਆ ਵੀ ਮੈਨੂੰ ਇੰਨੇ ਦੇ, ਤੇ ਇੱਕ ਬੰਨੇ ਇੱਕ ਕੰਪਿਊਟਰ ਨਾਲ ਕਰ ਰਹੇ ਆ। ਕਿੱਥੋਂ ਹਾਰ ਮਿਲਣੀ ਆ? ਕੰਪਿਊਟਰ ਵੱਲੋਂ, ਕਿਉਂਕਿ ਕੰਪਿਊਟਰ ਜਿਹੜਾ ਆ ਉਹ ਤਾਂ ਕੰਪਿਊਟਰ ਆ, ਉਹ ਤਾਂ ਮਸ਼ੀਨ ਆ, ਉਹਨੇ ਨਹੀਂ ਮੰਨਣੀ, ਉਹਦੇ ਨਾਲ ਨਹੀਂ ਤੁਸੀਂ ਜਿੱਤ ਸਕਦੇ। ਸੋ ਇਹ ਜਿਹੜੀ ਚੀਜ਼ ਆ ਜਿਹੜੀ ਤੁਸੀਂ ਕਰੇ ਨਾ, ਇਹ ਹਾਂ ਇੱਕ ਸਹੂਲਤ ਆ AI ਬ੍ਰੋਕਰ ਦੀ, ਜਿਹੜੀ ਇੱਕ ਸਹੂਲਤ ਆ ਜਾਂ AI ਡਿਸਪੈਚਰ ਦੀ ਸਹੂਲਤ ਆ, ਪਰ ਇਹ ਬੈਟਰ ਹੋਊਗੀ ਨਹੀਂ ਹੋਊਗੀ ਇਹ ਨਹੀਂ ਕਹਿ ਸਕਦਾ। ਪਰ ਗੱਲ ਭਾਜੀ ਮੈਂ ਤੁਹਾਨੂੰ ਐਗਰੀ ਕਰਦਾ, ਚਲੋ ਠੀਕ ਆ, ਤੁਸੀਂ ਗੱਲ ਬਹੁਤ ਵਧੀਆ ਪੁਆਇੰਟ ਦੱਸਿਆ ਹੈਗਾ। ਪਰ ਗੱਲ ਇੱਥੇ ਵੀ ਮੁੱਕ ਜਾਂਦੀ ਹੈ ਨਾ, ਆਗੇ ਹੁਣ ਜਿਹੜਾ ਏਜੰਟ ਰੱਖਿਆ ਹੋਇਆ ਆ ਹੁਣ ਉਹ ਵੀ ਪੂਰਾ ਆਪਣਾ ਜ਼ੋਰ ਲਾ ਲਿਆ, ਉਹਨੂੰ ਪਰਸਨਲ ਹੋ ਜਾਂਦਾ ਜਾਂ ਇੰਡੀਵਿਜੂਅਲੀ। ਮੈਨੂੰ ਕਿਸੇ ਨੇ ਲੋਡ ਦਿੱਤਾ ਵੀ ਮੈਨੂੰ ਹੁੰਦਾ ਵੀ ਮੈਂ ਸਸਤਾ ਤੋਂ ਸਸਤਾ ਕਰਨ ਦੀ ਕੋਸ਼ਿਸ਼ ਕਰਾਂ ਜਿੰਨੀ ਹੁੰਦਾ। ਪਰ ਮੇਰੇ ਕਹਿਣ ਦਾ ਮਤਲਬ ਇਹ ਸੀਗਾ ਵੀ ਜੇ ਏਜੰਟ ਨਿਕਲਦਾ ਤਾਂ ਬ੍ਰੋਕਰ ਦੇ ਖਰਚੇ ਜਿਹੜੇ ਆ ਨਾ ਏਜੰਟ ਨੂੰ ਪੇ ਕਰਦੇ ਹੈਗੇ ਆ। ਏਜੰਟ ਨੂੰ ਆਫਿਸ ਲੱਗ ਦਿੱਤਾ, ਕੰਪਿਊਟਰ 100 ਹੈਗਾ, ਠੀਕ ਨਿਕਲ ਉਹ ਨਿਕਲ ਜਾਣਗੇ, ਐਲੀਮੀਨੇਟ ਹੋਣਗੇ। ਤਾਂ ਹੋ ਸਕਦਾ ਵੀ ਉਹਦੇ ਵਿੱਚ ਜਿਹੜੀ ਪ੍ਰਾਈਸ ਹੈਗੀ ਆ ਉਹਦੇ ਵਿੱਚ ਹਾਈ ਹੋ ਜਾਂਦੀ ਆ। ਮੈਂ ਤਾਂ ਮੇਰੀ ਆਪਣੀ ਸੋਚ ਦੇ ਹਿਸਾਬ ਨਾਲ ਮੈਂ ਜਿੰਨਾ ਸੀਗਾ, ਚਲੋ ਠੀਕ ਹੈ। ਮੈਂ ਇਹ ਜਿਹੜੀ ਚੀਜ਼ ਹੈ ਨਾ, ਇਹ ਊਬਰ ਫਰੇਟ ਤੇ ਇਹ ਸਾਰੇ ਫਰੇਟ ਦੇ ਉੱਤੇ ਇਹ ਸੇਮ ਚੀਜ਼ ਆ। ਤੁਹਾਨੂੰ ਕੀ ਲੱਗਦਾ ਕਿ ਊਬਰ ਫਰੇਟ ਵਾਲੇ ਇਸ ਵੇਲੇ ਵੱਧ ਰੇਟ ਦੇ ਰਹੇ ਆ ਨਾਰਮਲ ਜਨਰਲ ਬ੍ਰੋਕਰ ਨਾਲੋਂ? ਊਬਰ ਫਰੇਟ ਆ, ਐਮਾਜ਼ਨ ਆ, ਇਹ ਸਾਰੇ ਨਾਰਮਲ ਬ੍ਰੋਕਰ ਨਾਲੋਂ ਘੱਟ ਪੇ ਕਰਦੇ ਆ।
ਕੰਮ ਨਾਲ ਉਹਦਾ ਨਾਲ ਸਾਰਾ ਲੋਕਾਂ ਇਹੀ ਆ। ਘੱਟ ਹੈ। ਹਾਂ ਸੋ ਇਹ ਜਿਹੜੀ ਚੀਜ਼ ਹੈ ਨਾ ਇਹ ਬੈਨੀਫੀਸ਼ੀਅਲ ਨਹੀਂ ਹੈਗੀ ਸਾਡੇ ਲਈ ਐਜ਼ ਅ ਟਰੱਕਰ ਦੇ ਲਈ। ਇੱਕ ਇਸ AI ਨੂੰ ਉਸ ਲੈਵਲ ਤੱਕ ਯੂਜ਼ ਕਰੋ ਕਿ ਜਿਸ ਲੈਵਲ ਤੱਕ ਸਿਰਫ ਇਹ ਤੁਹਾਨੂੰ ਹੈਲਪ ਕਰਦੀ ਆ। ਬਟ ਜਿਹੜੀ ਰੇਟ ਹੁਣ ਜਦੋਂ ਤੁਸੀਂ ਰੇਟ ਨੈਗੋਸ਼ੀਏਟ ਕਰਦੇ ਆ ਕਿਸੇ ਬ੍ਰੋਕਰ ਨਾਲ, ਤੁਹਾਡਾ ਏਜੰਟ ਆ ਉਹ ਤੁਹਾਡਾ ਪੱਕਾ ਪੁਰਾਣਾ ਆ, ਤੁਸੀਂ 20 ਸਾਲ ਤੋਂ ਉਹਨਾਂ ਕੰਮ ਕਰਦੇ ਆ, ਤੁਸੀਂ ਉਹਨਾਂ ਕੰਮ ਕਰਨਾ ਪਸੰਦ ਕਰੋਗੇ ਜਾਂ ਤੁਸੀਂ ਕੱਲ ਨੂੰ AI ਨਾਲ ਕੰਮ ਕਰਨਾ ਪਸੰਦ ਕਰੋਗੇ? ਤੁਹਾਡਾ ਰਿਲੇਸ਼ਨਸ਼ਿਪ ਬਣਿਆ AI ਨਾਲ। ਇਹਦਾ ਪ੍ਰੋ ਐਂਡ ਕੌਨ ਤਾਂ ਦੋਨੋਂ ਪਾਸੇ ਜਿਹੜੇ ਉਹ ਰਹਿਣੇ ਹੀ ਰਹਿਣੇ ਆ। ਇਹ ਤਾਂ ਇਵੈਂਚੁਅਲੀ ਬੰਦੇ ਨੇ ਡਿਸਾਈਡ ਕਰਨਾ ਵੀ ਉਹਨੂੰ ਬੈਨੀਫਿਟ ਕਿੱਦਾਂ। ਪਰ ਇਹ ਵੀ ਜਿਉਂ ਮਸ਼ੀਨ ਦੀ ਜਿਉਂ AI ਦੀ ਦਸਤਕ ਵੱਧਦੀ ਜਾਣੀ ਆ, ਹਿਊਮਨ ਟੱਚ ਜਿੱਥੇ ਉਹ ਘਟਦਾ ਜਾਣਾ, ਤੇ ਕਾਫੀ ਚੀਜ਼ਾਂ ਦਾ ਜਿਹੜਾ ਫਰਕ ਆਪਾਂ ਨੂੰ ਦੇਖਣ ਨੂੰ ਮਿਲੇਗਾ ਤਾਂ ਜ਼ਰੂਰ। ਇਹ ਤਾਂ ਪੈਣਾ ਹੀ ਪੈਣਾ। ਜੀ ਜੀ, ਥੈਂਕ ਯੂ ਅਭੀ ਜੀ। ਜੀ ਹਾਂਜੀ ਮੈਂ ਨਾ ਕਹੂੰਗਾ ਵੀ ਹੁਣ ਗਾਂ ਆਪਣੇ ਕੈਲੀਫੋਰਨੀਆ ਦਾ ਪ੍ਰੋਡਿਊਸ ਦਾ ਕੰਮ ਚੱਲਣ ਵਾਲਾ ਹੈਗਾ ਆ। ਹਾਂਜੀ, ਚਲੋ ਆਪਣੇ ਟਰੱਕ ਬੜੀ ਬੜੀ ਕੰਪਨੀਆਂ ਬਹੁਤ ਖਿਡਾਰੀ ਬੈਠੇ ਆਪਣੇ, ਹਰ ਇੱਕ ਬੰਦਾ ਐਕਸਪਰਟ ਖਾਂਦਾ। ਮੇਰੀ ਕੋਸ਼ਿਸ਼ ਹੁੰਦੀ ਵੀ ਮੈਂ ਬਰਾਬਰ ਲੈਵਲ ਤੇ ਆਪਣੇ ਨੂੰ ਆਪਣੇ ਇੱਕ ਦੂਜੇ ਦੇ ਰੱਖੀਏ, ਨਾ ਕਿ ਮੈਂ ਕਹਾਂ ਮੈਨੂੰ ਜ਼ਿਆਦਾ ਪਤਾ ਕਿਸੇ ਨਾਲ ਹੋਵੇ, ਮੈਂ ਹਾਈ ਕਲਾਸ ਦੇ ਵਿੱਚ ਹੈਗਾ ਜਾਂ ਬਾਕੀ ਇਹਨੂੰ ਕੈਟਾਗਰਾਈਜ਼ ਥੱਲੇ ਕਰਦਾ। ਇਦਾਂ ਨਹੀਂ ਹੈਗਾ। ਮੈਂ ਕਹਿੰਦਾ ਇਕੁਅਲੀ ਹੋਣਾ ਚਾਹੀਦਾ ਡਿਸਟ੍ਰੀਬਿਊਸ਼ਨ, ਜਿੱਦਾਂ ਮੇਰਾ ਥਿੰਕਿੰਗ ਦਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਹੁਣ ਕੈਲੀਫੋਰਨੀਆ ਦਾ ਪ੍ਰੋਡਿਊਸ ਚੱਲਣਾ ਹੈਗਾ। ਫਿਊਚਰ ਵਿੱਚ ਮੇਰੇ ਭਰਾ ਜਿੰਨੇ ਵੀ ਹੈਗੇ ਸਾਰੇ ਟਰੱਕਾਂ ਵਾਲੇ ਹੈਗੇ, ਉਹਨਾਂ ਨੂੰ ਬੇਨਤੀ ਆ ਵੀ ਠੀਕ ਆ ਇੱਥੋਂ ਤੁਹਾਨੂੰ ਪ੍ਰਾਈਸਾਂ ਮਿਲਣ ਲੱਗ ਪਣੀਆਂ, ਪਰ ਜਿੱਲੇ ਤੁਸੀਂ ਜਿਹੜੇ ਸ਼ਹਿਰਾਂ 'ਚ ਜਾਂਦੇ ਆ ਉਹਨਾਂ ਸ਼ਹਿਰਾਂ 'ਚ ਜਿੱਲੇ ਤੁਸੀਂ ਵਾਪਸ ਆਉਣਾ ਨਾ, ਇੱਕ ਤਰ੍ਹਾਂ ਨਾ ਆਪਣੇ ਨੂੰ ਪੈਨਿਕ ਨਾ ਕਰਿਆ ਕਰੋ, ਰੇਟ ਲੈ ਕੇ ਆਇਆ ਕਰੋ। ਠੀਕ ਹੈ, ਉਧਰੋਂ ਮੈਨੂੰ ਪਤਾ ਪ੍ਰਾਈਸ ਡਰੋਪ ਹੁੰਦੀ ਹੈ, ਇੰਨੀ ਨਾ ਡਰੋਪ ਕਰੋ ਜਿਹੜੇ ਤੁਹਾਨੂੰ ਸੋਚਣ 'ਚ ਮਜਬੂਰ ਹੋਣਾ ਪਵੇ ਵੀ ਨਹੀਂ ਯਾਰ ਇਹ ਘੱਟ ਜਾਵੇ। ਮੈਨੂੰ ਉਧਰੋਂ ਤੁਹਾਨੂੰ ਇਹ ਹੁੰਦਾ ਵੀ ਕੈਲੀਫੋਰਨੀਆ ਜਾ ਕੇ ਮੈਂ ਚੁੱਕ ਲੈਣਾ ਤੇ ਮੇਰਾ ਇੰਨੇ ਹੋਣੇ, ਇੱਦਾਂ ਦੇ ਹਿਸਾਬ ਨਾਲ ਕੱਢਿਆ ਕਰੋ। ਉਧਰੋਂ ਵੀ ਪੈਸੇ ਵਾਪਸ ਥੋੜੇ ਬਹੁਤੇ ਲੈ ਕੇ ਆਇਆ ਕਰੋ, ਰੇਟ ਨੂੰ ਖਰਾਬ ਨਾ ਕਰੋ ਆਉਣ ਵਾਲੇ ਸਮੇਂ ਵਿੱਚ, ਤਾਂ ਕਿ ਜਿਹੜਾ ਟਰੱਕਿੰਗ ਦਾ ਜਿਹੜਾ ਕੰਮ ਹੈਗਾ ਉਹ ਵਧੀਆ ਮਤਲਬ ਕਿ ਸਹੀ ਤਰੀਕੇ ਨਾਲ ਚੱਲੇ। ਹੁਣ ਅੱਜ ਕੱਲ੍ਹ ਮੈਂ ਦੇਖਿਆ ਵੀ ਇੱਥੋਂ ਆਪਣੇ ਜਿੱਦਾਂ ਕੈਲੀਫੋਰਨੀਆ ਤੋਂ ਜਾਣਾ ਹੁੰਦਾ, ਸੈਕਰਾਮੈਂਟੋ ਹੱਬ ਲਾ ਲਓ ਤੁਸੀਂ, ਆਪ 100 ਮੀਲ ਤੇ ਰਾਉਂਡ ਦੇ $900 ਨੂੰ $800 ਨੂੰ ਲੋਕੀ ਫੀਨਿਕਸ ਨੂੰ ਜਾਈ ਜਾਂਦੇ ਹੈਗੇ। ਮਤਲਬ ਆਹ ਨਾ ਮੈਨੂੰ ਕਿੱਦਾਂ ਸਮਝ ਨਹੀਂ ਆਉਂਦੀ ਉਹ ਕਿੱਦਾਂ ਉਹਨੂੰ ਕਵਰ ਕਰਦੇ ਹੈਗੇ। ਸੋ ਪਲੀਜ਼ ਆਪਣਾ ਖਿਆਲ ਰੱਖੋ, ਪੈਸੇ ਲਏ ਹੁੰਦੇ ਅਗਲੇ ਬੰਦੇ, ਤੁਸੀਂ ਆਪਣਾ ਨਾ ਇਹਦਾ ਰੇਟ ਵਗੈਰਾ ਖਰਾਬ ਕਰੋ, ਨੌਲੇਜ ਹਾਸਲ ਕਰੋ ਜਿੰਨੀ ਵੀ ਹੈਗੀ, ਰਲ ਮਿਲ ਕੇ ਆਪਸ ਵਿੱਚ ਸਲਾਹ ਨਾਲ ਚੱਲੋ ਤਾਂ ਕਿ ਜਿਹੜਾ ਬਿਜ਼ਨਸ ਹੈ ਉਹ ਗਰੋ ਕਰੇ। ਧੰਨਵਾਦ ਜੀ, ਮਿਹਰਬਾਨੀ, ਥੈਂਕ ਯੂ ਜੀ। ਸਮਾਂ ਹੋ ਗਿਆ ਜੀ ਸਮਾਪਤ। ਤੇ ਤੁਸੀਂ ਹੁਣ ਦੇਖੋ ਜੀ ਕੰਟਕੀ ਦਾ ਲੂਈਵਿਲ ਦਾ ਟਰੱਕ ਸ਼ੋ ਦੇਖੋ, ਹੋਰ ਨਵੀਆਂ ਚੀਜ਼ਾਂ ਕੀ ਆ ਤੇ ਫਿਰ ਅਗਲੀ ਵਾਰ ਲੈਨੇ ਆਪਾਂ ਤੁਹਾਡੇ ਤੋਂ ਰਾਹੁਲ ਜੀ ਕੁਝ ਪਿਕਚਰਸ ਤੇ ਵੀਡੀਓਜ਼ ਜ਼ਰੂਰ ਭੇਜ ਦਿਓ ਤਾਂ ਕਿ ਆਪਾਂ ਆਪਣੇ ਸਰੋਤਿਆਂ ਦੇ ਨਾਲ ਸ਼ੇਅਰ ਕਰ ਲਾਂਗੇ। ਸ਼ੋਰ ਜੀ, ਸ਼ੋਰ। ਧੰਨਵਾਦ, ਮਿਹਰਬਾਨੀ ਜੀ, ਸਤਿ ਸ਼੍ਰੀ ਅਕਾਲ। ਧੰਨਵਾਦ ਜੀ, ਥੈਂਕ ਯੂ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਜਾਂਦੇ ਹਰਜੋਤ ਸਿੰਘ ਜੀ ਇੱਕ ਦੋ ਖਬਰ ਜਿਹੜੀ ਉਹ ਜ਼ਰੂਰ ਕਰ ਦਈਏ। ਵੱਡੀ ਜਿਹੜੀ ਨਿਊਜ਼ ਆ ਉਹ ਆ ਰਹੀ ਆ। ਟਰੰਪ ਐਡਮਿਨਿਸਟ੍ਰੇਸ਼ਨ ਨੇ ਟੌਪ ਦਾ MS-13 ਦਾ ਗੈਂਗ ਮੈਂਬਰ ਉਹ ਫੜ ਲਿਆ ਆ। ਜਿਹੜੇ ਅਟਾਰਨੀ ਜਨਰਲ ਪੈਮ ਬੌਂਡੀ ਉਹਨਾਂ ਨੇ ਆਪ ਜਿਹੜਾ ਇਸ ਦੇ ਬਾਰੇ ਜਿਹੜੀ ਉਹ ਜਾਣਕਾਰੀ ਦਿੱਤੀ। ਉਹਨਾਂ ਨੇ ਕਿਹਾ ਵੀ ਅਸੀਂ ਜਿਹੜਾ ਤੁਹਾਨੂੰ ਵਾਅਦਾ ਕੀਤਾ ਆ ਮੇਕ ਅਮਰੀਕਾ ਸੇਫ ਅਗੇਨ, ਉਸ ਦੇ ਵਿੱਚ ਕਹਿੰਦੇ ਵੀ ਬੜੀ ਅਸੀਂ ਪ੍ਰਾਊਡਲੀ ਤੁਹਾਨੂੰ ਅਨਾਉਂਸ ਕਰ ਰਹੇ ਹਾਂ ਵੀ ਸਾਡੇ ਲਾ ਐਨਫੋਰਸਮੈਂਟ ਆਫਸਰਸ ਨੇ ਤੜਕੇ ਇੱਕ ਆਪਰੇਸ਼ਨ ਕਰਦੇ ਹੋਏ ਸਫਲਤਾਪੂਰਵਕ MS-13 ਦਾ ਨੈਸ਼ਨਲ ਲੀਡਰ, ਜਿਹੜਾ ਅਮਰੀਕਾ ਦੇ ਵਿੱਚ MS-13 ਦਾ ਜਿਹੜਾ ਮੇਨ ਲੀਡਰ ਸੀ, ਉਸ ਨੂੰ ਜਿਹੜਾ ਉਹਨਾਂ ਨੇ ਚੱਕ ਲਿਆ ਆ, ਉਸ ਨੂੰ ਜਿਹੜਾ ਆਪਣੀ ਹਿਰਾਸਤ ਦੇ ਵਿੱਚ ਲੈ ਲਿਆ ਹੈਗਾ ਆ। ਸੋ ਦੇਖਿਆ ਜਾ ਰਿਹਾ ਵੀ ਉੱਥੇ ਨਾਰਥ ਵਰਜੀਨੀਆ ਦੇ ਵਿੱਚ ਕਹਿੰਦੇ ਵੀ ਇਹ ਮੇਜਰ ਆਪਰੇਸ਼ਨ ਕੀਤਾ ਗਿਆ। FBI ਅਫੀਸ਼ੀਅਲਸ ਦੇ ਨਾਲ ਜਿਹੜੇ ਡਾਇਰੈਕਟਰ ਕੈਸ਼ ਪਟੇਲ ਆ ਉਹ ਵੀ ਉੱਥੇ ਸੀਗੇ, ਪੈਮ ਬੌਂਡੀ ਵੀ ਜਿਹੜੇ ਆ ਉਹ ਉੱਥੇ ਸੀਗੇ। ਸੋ ਉਹਨਾਂ ਨੇ ਐਕਸ ਦੇ ਉੱਤੇ ਅਨਾਉਂਸ ਕਰਦੇ ਹੋਏ, ਟਵਿੱਟਰ ਦੇ ਉੱਤੇ ਅਨਾਉਂਸ ਕਰਦੇ ਹੋਏ ਕਿਹਾ ਵੀ MS-13 ਦੇ ਜਿਹੜਾ ਟੌਪ ਦਾ ਨੈਸ਼ਨਲ ਲੀਡਰ ਆ ਗੈਂਗ ਜਿਹੜਾ ਆ MS-13, ਉਹਦਾ ਜਿਹੜਾ ਟੌਪ ਦਾ ਲੀਡਰ ਆ ਉਹਨਾਂ ਨੇ ਅੱਜ ਚੱਕ ਲਿਆ ਹੈਗਾ ਆ। ਤੇ ਉਹ ਉੱਥੇ ਪ੍ਰੈਸ ਕਾਨਫਰੰਸ ਜਿਹੜੀ ਆ ਕਰਦੇ ਹੋਏ 24 ਸਾਲਾਂ ਦਾ ਆ ਇਹ ਦੇਖੋ ਅਜੇ, ਤੇ ਇਹ ਇਸ ਲੈਵਲ ਦੇ ਉੱਤੇ ਜਿਹੜਾ ਪਹੁੰਚ ਗਿਆ। ਤੁਸੀਂ ਸੋਚੋ ਵੀ ਕਿੱਡਾ ਨਿਰਦਈ ਹੋਊਗਾ ਜਿਹੜਾ MS-13 ਦਾ ਨੈਸ਼ਨਲ ਗੈਂਗ ਲੀਡਰ ਜਿਹੜਾ ਉਹ ਬਣ ਚੁੱਕਾ ਸੀਗਾ। ਤੇ ਬਿਲਕੁਲ ਜਿਹੜੇ ਇਹਨਾਂ ਨੇ ਨਾ ਕਈ ਸ਼ਹਿਰਾਂ ਦੇ ਵਿੱਚ ਬੜੀ ਜਿਹੜਾ ਗੰਦ ਪਾਇਆ ਸੀਗਾ ਜੀ, ਪਾਇਆ ਹੀ ਆਪਣੇ ਹੀ ਲੋਕਾਂ ਨੂੰ, ਵੈਨਜ਼ੂਏਲਾ ਦੇ ਲੋਕਾਂ ਨੂੰ ਜਿਹੜਾ ਲੁੱਟਮਾਰ ਕਰਦੇ ਸੀ। ਜਿੱਦਾਂ ਆਪਾਂ ਪਿਛਲੇ ਸਮੇਂ 'ਚ ਦੇਖਿਆ ਵੀ ਇੰਡੀਆ ਦੇ ਕਈ ਗੈਂਗ ਇੱਥੇ ਭੇਜਿਓ ਸੀ। ਕੱਲ ਫੜਿਆ ਇੱਕ ਗੁਰਦੇਵ ਜਾਂ ਕੱਲ ਚੱਕਿਆ, ਤੇ ਮੈਨੂੰ ਲੱਗਦਾ ਹੋਰ ਵੀ ਚੱਕੇ ਹੋਆ ਪਰ ਖਬਰ ਨਹੀਂ ਆ ਰਹੀ ਹੈਗੀ ਚੱਕਿਆਂ ਦੀ। ਹਾਂ, ਲਾਈਕ ਅਨਅਫੀਸ਼ੀਅਲ ਤਾਂ ਨੰਬਰ ਬਹੁਤ ਵੱਡਾ ਜਿਹੜਾ ਉਹ ਦੱਸਿਆ ਤਾਂ ਬਹੁਤ ਲੋਕ ਕਹਿ ਰਹੇ ਵੀ 90 ਤੱਕ ਸ਼ਾਇਦ ਫੜ ਹੋ ਗਏ ਆ, ਪਰ ਹਜੇ ਕਿਸੇ ਪੇਪਰ ਦੇ ਵਿੱਚ ਜਾਂ ਆਈਸ ਵਾਲਿਆਂ ਨੇ ਨਹੀਂ ਹਜੇ ਖਬਰ ਜਿਹੜੀ ਜਾਰੀ ਕੀਤੀ ਹੈਗੀ ਪ੍ਰੈਸ ਰਿਲੀਜ਼, ਤੇ ਜਦੋਂ ਹੋਈ ਫਿਰ ਆਪਾਂ ਜ਼ਰੂਰ ਸਾਂਝੀ ਕਰਾਂਗੇ। ਜੀ ਜੀ। ਸੋ ਕਾਫੀ ਤਗੜਾ ਜਿਹੜਾ ਇਹ ਗੈਂਗ ਸੀਗਾ MS ਜਿਹੜਾ 13 ਗੈਂਗ ਆ, ਤੇ LA ਦੇ ਵਿੱਚ ਵੀ ਸੀਗਾ। ਅਲ ਸੈਲਵਾਡੋਰ ਤੋਂ ਮੇਨ ਜਿਹੜਾ ਹਰਜੋਤ ਸਿੰਘ ਜੀ ਇਹ ਚੱਲਿਆ ਸੀ। ਜਿਹੜਾ ਵੈਨੇਜ਼ੁਏਲਾ ਵਾਲਾ ਉਹ ਦੂਜਾ ਆ, ਟ੍ਰੈਂਡ ਅਰੂਗਵਾ, ਉਹ ਵੱਖਰਾ ਆ।
ਤੇ Yeah. ਇਹ ਇੰਟਰਨੈਸ਼ਨਲ ਗੈਂਗ ਸੀਗਾ ਜਿਹੜਾ ਯੂਐਸ ਤੇ ਅਲ ਸੈਲਵਾਡੋਰ ਦੇ ਵਿੱਚ ਜ਼ਿਆਦਾ ਚੱਲਦਾ ਸੀਗਾ। ਸੋ ਉਹਨਾਂ ਦਾ ਮੇਨ ਲੀਡਰ ਕਹਿੰਦੇ ਵੀ ਹੁਣ ਫੜ ਲਿਆ। ਸੋ ਹੁਣ ਇੱਥੇ ਲੈਂਦੇ ਆ ਜੀ ਇਜਾਜ਼ਤ। ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।